हाँ जी, वीडियो देखते पंजाबी बेस्ट फॉर एवर दे सारे टब्बर नूं जी अस्सलामुअलैकुम ते सत श्री अकाल। राणा असलम खान वकार ते राणा खालिद मकबूल जी एक होर व्लॉग दे नाल तुहाडे आमने सामने आ ते तुहानूं सारिआं नूं अज दी इस वीडियो दे विच कहने आ जी आयां नूं सत बिस्मिल्ला। असीं इस वेले मौजूद हां जी अपने पीपल वाले डेरे ते अपने खेतां दे विच ते असीं अज ਜਿਹੜੀ ਪਹਿਲਾਂ ਤੁਹਾਨੂੰ ਉਦਣ ਵੀਡੀਓ ਤੁਸੀਂ ਦੇਖੀ ਹੋਣੀ ਆ ਵੀ ਉਹ ਡਿਸਕਾਂ ਮਰਾਈਆਂ ਸੀ ਮਿਰਚਾਂ ਵਾਲੀ ਜ਼ਮੀਨ ਨੂੰ ਤੇ ਅੱਜ ਉਸੇ ਜ਼ਮੀਨ ਨੂੰ ਜਨਾਬ ਜੀ ਰੂਟਾ ਮਾਰ ਰਹੇ ਆ। ਮੌਸਮ ਜਿਹੜਾ ਆ ਹਵਾ ਤਾਂ ਚੱਲ ਰਹੀ ਆ ਥੋੜੀ ਥੋੜੀ ਹਲਕੀ ਹਲਕੀ ਪਰ ਗਰਮੀ ਰਹਿਣਾ ਸਭ ਮੌਸਮ ਦੇ ਵਿੱਚ ਹਾਂ ਉਦਾਂ ਹੀ ਹੈਗੀ ਆ ਵੀ ਹੈ ਹਾਲੇ ਲੋ ਜੇ ਦਾ ਅੰਸਰ ਜਿਹੜਾ ਨਾ ਹਵਾ ਹੈ ਲੇਕਿਨ ਲੋ ਦਾ ਆ ਦੇਖੋ ਨਾ ਮੈਨੂੰ ਪਸੀਨਾ ਆ ਰਿਹਾ। ਨਹੀਂ ਪਸੀਨਾ ਤਾਂ ਸੌਣ ਭਾਦੋਂ ਚ ਆ ਸਕਦਾ ਵਾ ਲੇਕਿਨ ਗਰਮੀ ਦੀ ਜਿਹੜੀ ਹੈ ਨਾ ਉਹ ਇੱਕ ਲੋ ਜੇ ਵਾਲਾ ਹਲੇ ਹੈ ਅੰਸਰ। ਹਾਂਜੀ ਹਾਂਜੀ ਤੇ ਹੁਣ ਇਹ ਜ਼ਮੀਨ ਨੂੰ ਰੂਟਾ ਮਾਰ ਕੇ ਨਾ ਤਿਆਰ ਕਰਕੇ ਇਹਨੂੰ ਇਰਾਦਾ ਤਾਂ ਇਹੀ ਸੀਗਾ ਵੀ ਜਲਦੀ ਤੋਂ ਜਲਦੀ ਇਹਦੇ ਵਿੱਚ ਮੱਕੀ ਜਿਹੜੀ ਹੈ ਨਾ ਉਹ ਲਾਈ ਜਾ ਸਕੇ ਪਰ ਕਹਿੰਦੇ ਆ ਜਿਹੜਾ ਮੌਸਮ ਵਾਲਾ ਮਹਿਕਮਾ ਆ ਉਹਨੇ ਦੱਸਿਆ ਹੋਇਆ ਵੀ 5-4 ਦਿਨ ਨਾ 23-24 ਤਰੀਕ ਤੱਕ ਬਾਰਿਸ਼ਾਂ ਵੀ ਹੋ ਸਕਦੀਆਂ। ਕਹਿੰਦੇ ਆ ਵੀ ਜਿਹੜਾ ਮੂਨਸੂਨ ਉਹ ਦਾਖਲ ਹੋ ਗਿਆ ਹੋਇਆ 4-5 ਦਿਨਾਂ ਦੀ ਬਾਰਿਸ਼ ਦੱਸ ਰਹੇ ਆ। ਹਾਂ ਫਿਰ ਉਹ ਇਹ ਆ ਵੀ ਜੇ ਮੀਂਹ ਪੈ ਗਿਆ ਜ਼ਮੀਨ ਸਾਰੀ ਦੁਬਾਰਾ ਤੋਂ ਜੇ ਹੁਣ ਵਾਹ ਕੇ ਤਿਆਰ ਕਰ ਲਈਏ ਫਰਜ਼ ਕਰੋ ਤੇ ਲਾਣ ਤੋਂ ਪਹਿਲਾਂ ਮੀਂਹ ਪੈ ਜਾਵੇ ਜਾਂ ਖੇੜੀਆਂ ਕੱਢ ਕੇ ਮੀਂਹ ਪੈ ਜਾਵੇ ਤੇ ਉਹ ਸਾਰੀ ਜਿਹੜੀ ਮਿਹਨਤ ਹੈ ਨਾ ਦੁਬਾਰਾ ਕਰਨੀ ਪੈਂਦੀ ਉਹ ਸਾਰੀ ਜਾਇਆ ਹੋ ਜੂਗੀ ਤੇ ਦੁਬਾਰਾ ਸਾਰੀ ਜ਼ਮੀਨ ਜਿਹੜੀ ਆ ਵਾਹਣੀ ਪਊਗੀ। ਫਿਰ ਇਹਦੇ ਨਾਲ ਖਰਚਾ ਜਿਹੜਾ ਉਹ ਡਬਲ ਟ੍ਰਿਪਲ ਹੋ ਜਾਂਦੇ ਆ। ਤੇਲ ਪਹਿਲੇ ਬਹੁਤ ਮਹਿੰਗਾ ਵਾ। ਤੇਲ ਤਾਂ ਹੈ ਹੀ ਨਹੀਂ ਜੀ, ਲੱਭ ਹੀ ਨਹੀਂ ਰਿਹਾ। ਸਾਡੇ ਹਾਲਾਤ ਰਾਣਾ ਸਾਹਿਬ ਨੇ ਰੱਬੂ ਤੇਲ ਵਾਲੀ ਗੱਲ ਕਰਤੀ ਵੀ ਅੱਜ 4 ਦਿਨ ਹੋ ਗਏ ਆ ਲੋਕੀ ਕੈਨ ਚੱਕੀ ਫਿਰਦੇ ਆ ਰਾਤਾਂ ਨੂੰ ਜਨਾਬ ਜੀ ਪੈਟਰੋਲ ਪੰਪਾਂ ਦੇ ਉੱਤੇ ਜਿਹੜੇ ਆ ਲੋਕ ਟਰੈਕਟਰ ਵਾਲੇ ਆ ਉਹ ਸੌ ਰਹੇ ਆ ਜਾ ਕੇ ਵੀ ਗੱਡੀ ਡੀਜ਼ਲ ਦੀ ਆਊਗੀ ਤਾਂ ਫਿਰ ਜਿਹੜਾ ਜਾ ਕੇ ਨਾ ਜਨਾਬ ਜੀ ਤੇਲ ਲੱਭੂਗਾ ਤੇ ਫਿਰ 5-5 ਲੀਟਰ 7-7 ਲੀਟਰ ਤੇ ਮੋਟਰਸਾਈਕਲ ਵਾਲਿਆਂ ਨੂੰ ਮਿਲ ਰਿਹਾ ਜੀ 200-200 ਰੁਪਈਏ ਦਾ। ਇਹ ਹਾਲਾਤ ਇੱਥੇ ਬਣੇ ਹੋਏ ਆ। ਚਲੋ ਮਹਿੰਗਾ ਸਸਤਾ ਤਾਂ ਇੱਕ ਲਹਿਦੀ ਗੱਲ ਆ, ਹਾਂ ਮਿਲਣਾ ਜਿਹੜਾ ਨਾ ਮਿਲਣਾ ਇਹ ਇੱਕ ਬੜੀ ਵੱਡੀ ਮੁਸੀਬਤ ਆ ਤੇ ਇਹਦੇ ਨਾਲ ਇਹ ਆ ਵੀ ਜ਼ਿਮੀਦਾਰ ਦੀ ਫਸਲ ਜਿਹੜੀ ਆ ਉਹ ਲੇਟ ਤੋਂ ਲੇਟ ਹੁੰਦੀ ਜਾ ਰਹੀ ਹੈ। ਮੈਨੂੰ ਹੁਣ 2-3 ਦਿਨ ਹੋ ਗਏ ਰੂਟੇ ਵਾਲਿਆਂ ਦੇ ਮਗਰ ਭਜਦਿਆਂ ਨੱਸਦਿਆਂ ਰਾਣਾ ਸਾਹਿਬ। ਉਹ ਬਸ ਜਿਹਨੂੰ ਪੁੱਛੋ ਕਹਿੰਦੇ ਭਾਈ ਜੀ ਤੇਲ ਲਿਆਓ। ਹੁਣ ਤੇਲ ਅਸੀਂ ਕਿੱਥੋਂ ਫਿਰ ਅੱਜ ਆ ਹੁਣ ਇੱਥੋਂ ਕੰਜਵਾਣੀ ਚੋਂ ਇੱਕ ਸਾਡਾ ਵੀਰ ਉਹ ਆਇਆ ਤੇ ਚਲੋ ਉਹਦੀ ਮਿਹਰਬਾਨੀ ਆ ਤੇ ਇਹ ਹੁਣ 3-4 ਦਿਨ ਜੀ ਇੰਤਜ਼ਾਰ ਕਰਾਂਗੇ ਉਸ ਤੋਂ ਬਾਅਦ ਫਿਰ ਮੱਕੀ ਲਾਵਾਂਗੇ ਉਹ ਵੀ ਤੁਹਾਨੂੰ ਦੱਸਾਂਗੇ। ਤਿਲਾਂ ਦੀ ਫਸਲ ਜਿਹੜੀ ਆ ਉਹ ਰਾਣਾ ਸਾਹਿਬ ਦੇਖਿਆ ਤੁਸੀਂ ਮੇਰੇ ਤੋਂ? ਹਾਂ ਤਿਲ ਸੋਹਣੇ ਆ ਮਾਸ਼ਾਅੱਲਾ ਹੈ ਠੀਕ ਅੱਛੇ ਆ, ਫਲ ਅੱਛਾ ਚੱਕਿਆ ਹੋਇਆ ਵਾ। ਦੇਖੋ ਕਿ ਅੱਲਾ ਕਰੇ ਕਿ ਬਾਰਿਸ਼ਾਂ ਤੋਂ ਬਾਅਦ ਯਾਨੀ ਕਿ ਜਿਹੜਾ ਨਾ ਸਸਟੇਨ ਰਵੇ ਜਿਹੜਾ ਜਿਹੜੀ ਅੱਲਾ ਖੈਰ ਕਰੂਗਾ ਜੀ, ਅੱਲਾ ਪਾਕ ਰਹਿਮਤ ਦੇਵੇ ਜੀ ਤੇ ਕਿਸਾਨਾਂ ਤੇ ਮਾਲਕ ਰਹਿਮ ਕਰੇ ਵੀ ਅੱਗੇ ਵੀ। ਅਸੀਂ ਤਾਂ ਫਿਰ ਕਹੂੰਗੇ ਦੇਖਣ ਵਾਲੇ ਕਹਿ ਦਿੰਦੇ ਆ ਵੀ ਇਹ ਇਹੀ ਰੋਣਾ ਪਿੱਟਣਾ ਪਾਈ ਰੱਖਦੇ ਆ। ਫਿਰ ਹੁਣ ਕਰੀਏ ਕੀ, ਸਾਡੇ ਕੋਲ ਤਾਂ ਇਹੀ ਕੁਛ ਆ ਜਿਹੜਾ ਨਿਜ਼ਾਮ ਚੱਲ ਰਿਹਾ ਅਸੀਂ ਉਹੀ ਤੁਹਾਡੇ ਸਾਹਮਣੇ ਕਰ ਦਿੰਦੇ ਆ। ਅੱਛਾ ਜਿਹੜੀ ਤੁਸੀਂ ਤੇਲ ਵਾਲੀ ਗੱਲ ਕਰ ਰਹੇ ਨਾ ਉਹ ਹੁਣ ਕਈ ਮੁਲਕਾਂ ਕੋਲ ਨਾ ਰਿਜ਼ਰਵ 2 ਮਹੀਨੇ ਦਾ ਹੁੰਦਾ, ਕਿਸੇ ਕੋਲ 4 ਮਹੀਨੇ ਦਾ, ਕਿਸੇ ਕੋਲ 3 ਮਹੀਨੇ ਦਾ। ਪਾਕਿਸਤਾਨ ਦਾ ਕਿਹਾ ਜਾਂਦਾ ਸੀ ਵੀ ਇਹਨਾਂ ਕੋਲ ਨਾ 20-22 ਦਿਨਾਂ ਦਾ। ਹੁਣ ਕਈ ਬੰਦੇ ਇਹ ਕਹਿ ਰਹੇ ਆ ਕਿ ਪਾਕਿਸਤਾਨ ਕੋਲ ਰਿਜ਼ਰਵ ਜਿਹੜਾ ਵਾ ਨਾ ਵੀ 15 ਦਿਨਾਂ ਦਾ ਵੀ ਕੋਈ ਨਹੀਂ ਹੈ। ਅੱਛਾ ਸਾਡੇ ਇੱਕ ਟੀਚਰ ਹੈ ਫਿਲਮ ਦੇ ਡਾਕਟਰ ਹਸਨ ਜ਼ਫਰ ਸਾਹਿਬ, ਉਹ ਮੁਖਤਲਿਫ ਚੈਨਲਾਂ ਤੇ ਆਉਂਦੇ ਆ ਤੇ ਬਹੁਤ ਖਰੀ ਗੱਲ ਕਰਦੇ ਆ। ਉਹ ਕਹਿ ਰਹੇ ਸੀ ਵੀ ਕਹਿੰਦੇ ਵੀ ਮੈਂ ਹੁਣ ਵੀ ਬਲਕਿ ਉਹਨਾਂ ਨੇ ਇਹ ਜੰਗ ਤੋਂ ਪਹਿਲੇ ਵੀ ਉਹਨਾਂ ਨੇ ਕਿਹਾ ਸੀ ਵੀ ਇਹ ਜੰਗਬੰਦੀ ਕੋਈ ਨਹੀਂ, ਇਹ ਜੰਗ ਰਹਿਣੀ ਆ ਤੇ ਇਹ ਬਿਲਕੁਲ ਹਾਲਾਤ ਨਾ ਖਰਾਬ ਹੋਣੇ ਆ। ਬਲਕਿ ਜਦੋਂ ਲੋਕੀ ਬਹੁਤ ਸਾਰੇ ਖੁਸ਼ੀਆਂ ਮਨਾ ਰਹੇ ਸੀ ਨਾ ਉਹਨਾਂ ਨੇ ਆਪਣੇ ਕਈ ਪੋਡਕਾਸਟ 'ਚ ਨਾ ਇਹ ਦੱਸਿਆ ਵੀ ਕੋਈ ਨਹੀਂ, ਇਹ ਜੰਗਬੰਦੀ ਕੋਈ ਨਹੀਂ ਰਹਿਣੀ। ਤੇ ਉਹਦੇ 'ਚ ਉਹ ਦੂਸਰਾ ਉਹ ਸੀ ਉਹਨਾਂ ਦਾ ਕਹਿੰਦੇ ਵੀ ਪਾਕਿਸਤਾਨੀ ਐਕਚੁਅਲੀ ਜਿਹੜਾ ਨਾ ਡਿਫਾਲਟ ਕਰ ਚੁੱਕਿਆ ਵਾ। ਯਾਨੀ ਕਿ ਜਿਹੜੀਆਂ ਸ਼ਰਾਇਤ ਹੁੰਦੀਆਂ ਨਾ 10 ਚੋਂ 8 ਉਹ ਪੂਰੀਆਂ ਯਾਨੀ ਕਿ ਕਰੀ ਖੜਾ ਵਾ। ਜਿਹੜਾ ਹੁੰਦਾ ਕਿ ਤੁਹਾਡਾ ਕਿੰਨੇ ਇੰਪੋਰਟ ਦੇ ਲਈ ਕਿੰਨੇ ਤੁਹਾਡੇ ਕੋਲ ਜ਼ਰੇ ਮੁਬਾਦਲਾ ਹੈ, ਤੁਹਾਡਾ GDP ਦਾ ਤੇ ਕਰਜ਼ ਦੀ ਜਿਹੜੀ ਰੇਸ਼ੋ ਆ ਉਹ ਕਿੰਨੀ ਆ। ਯਾਨੀ ਕਿ ਜਿਹੜੇ 8-7 ਫੈਕਟਰ ਹੈ ਨਾ ਉਹਨਾਂ 'ਚ ਪਾਕਿਸਤਾਨ ਜ਼ਿਆਦਾਤਰ ਬਸ ਇਹ ਹੈ ਵੀ ਅਸੀਂ ਸਿਰਫ ਨਾ ਮੰਨ ਨਹੀਂ ਰਹੇ ਹੈ ਤੇ ਸੂਰਤ ਹਾਲ ਜਿਹੜੀ ਹੈ ਨਾ ਉਹ ਕਾਫੀ ਗੰਭੀਰ ਹੈ। ਕਿਉਂਕਿ ਮੈਨੂੰ ਤਾਂ ਇੰਨਾ ਜ਼ਿਆਦਾ ਇਲਮ ਨਹੀਂ ਹੈ ਲੇਕਿਨ ਡਾਕਟਰ ਸਾਹਿਬ ਜਿਹੜੇ ਹਸਨ ਜ਼ਫਰ ਸਾਹਿਬ ਆ ਨਾ ਬਹੁਤ ਪੜ੍ਹੇ ਲਿਖੇ ਤੇ ਮੈਨੂੰ ਜਦੋਂ ਮੈਂ ਉਹਨਾਂ ਕੋਲ ਪੜ੍ਹਦਾ ਸੀ ਨਾ ਮੈਨੂੰ ਇੰਝ ਲੱਗਦਾ ਸੀ ਵੀ ਮੈਂ ਕਿਤੇ 5 ਸਾਲ ਨਾ ਚੰਗਾ ਲਾਇਬ੍ਰੇਰੀ 'ਚ ਪੜ੍ਹਾਂ ਤੇ ਫਿਰ ਇਹਨਾਂ ਦੀ ਕਲਾਸ ਪੜ੍ਹਾਂ ਵੀ ਸਹੀ ਉਹਨਾਂ ਦੇ ਇਲਮ ਤੋਂ ਇਸਤਫਾਦੇ ਵਾਲੀ ਗੱਲ। ਤੇ ਉਹ ਯਾਨੀ ਕਿ ਉਹ ਭੇਡ ਚਾਲ ਵਾਲੇ ਹਿਸਾਬ 'ਚ ਨਹੀਂ, ਉਹ ਬੜੀ ਗੱਲ ਜਿਹੜੀ ਹੈ ਨਾ ਐਨਾਲਿਸਿਸ ਦੇ ਹਿਸਾਬ ਨਾਲ
ਕਰਦੇ ਆ। ਤੇ ਇਹ ਹੁਣ ਜਿਸ ਤਰ੍ਹਾਂ ਦੀ ਤੇਲ ਵਾਲੀ ਸੂਰਤ ਹਾਲ ਜੰਗ ਵਾਲੀ ਚੱਲ ਰਹੀ ਆ, ਤੇ ਹੁਣ ਦੇਖੋ ਜੇ ਹੁਣ ਕਹਿ ਰਹੇ ਆ ਵੀ ਰੋਜ਼ ਹੁਣ ਕੀਮਤ ਰੋਜ਼ ਦੀ ਰੋਜ਼ ਯਾਨੀ ਕਿ ਜਿਹੜਾ ਵਾ ਨਾ ਇਹ ਪਤਾ ਹੋਇਆ ਨਹੀਂ ਕਰੇਗੀ। ਰਾਣਾ ਇਸ ਕਰਕੇ ਤਾਂ ਪੰਪਾਂ ਵਾਲੇ ਤੇਲ ਨਹੀਂ ਦਿੰਦੇ ਆ, ਜਿਨ੍ਹਾਂ ਕੋਲ ਪਿਆ ਆ ਉਹ ਵੀ ਨਹੀਂ ਦਿੰਦੇ। ਚਲੋ ਜਿਹੜੀ ਸ਼ਾਰਟੇਜ ਤੱਕ ਲੈ ਦੀ ਗੱਲ ਆ, ਉਹ ਕਹਿੰਦੇ ਆ ਵੀ ਇਹ ਵੱਧ ਜੂਗਾ, ਤੇ ਫਿਰ ਉਹ ਉਹ ਫਿਰ ਸਾਰੀ ਗੱਲ ਆ। ਉਹ ਕਹਿੰਦੇ ਅਗਲੇ ਮੁਨਾਫਾ ਉਹਦੇ ਚ ਤਾਂ ਕਮਿਸ਼ਨ ਤਾਂ ਥੋੜਾ ਜਿਹਾ ਹੁੰਦਾ ਵਾ, ਜੇ ਵਧਣ ਚ ਯਾਨੀ ਕਿ ਜਿਹੜਾ ਵਾ ਨਾ ਵਾਵਾ ਲੱਗ ਜਾਏਗਾ ਜਾਂ ਰਾਣਾ ਸਾਹਿਬ ਇੱਕ ਹੋਰ ਵੀ ਰੌਲਾ ਹੁੰਦਾ। ਤੁਹਾਨੂੰ ਮੈਂ ਬੈਗ ਡੋਰ ਜੀ ਇੱਕ ਗੱਲ ਦੱਸਾਂ। ਹੁਣ ਮੈਂ ਤੇਲ ਵੇਚ ਲਿਆ 200 ਰੁਪਏ, ਕੱਲ ਨੂੰ ਮੈਂ ਲਿਆਣਾ 250 ਰੁਪਏ। ਹੈ ਇਹਨਾਂ ਨੂੰ ਇਹ ਵੀ ਰੌਲਾ, ਪੰਪ ਵਾਲਿਆਂ ਨੂੰ ਇਹ ਵੀ ਹੁੰਦਾ ਵੀ ਉਹ 50 ਰੁਪਏ ਪਾ ਕੇ ਲਿਆਣਾ ਪੈਂਦਾ ਦੁਬਾਰਾ, ਜਦੋਂ ਮਹਿੰਗਾ ਹੋ ਜਾਂਦਾ ਵਾ। ਹਾਂ ਉਹ ਫਿਰ ਇਸ ਵਾਸਤੇ ਵੀ ਥੋੜਾ ਜਿਹਾ ਉਹ ਪੰਪ ਵਾਲੇ ਕਹਿੰਦੇ ਵੀ ਯਾਰ ਇਸ ਗੱਲ ਦਾ ਵੀ ਸਾਨੂੰ ਰੌਲਾ ਹੁੰਦਾ ਵੀ। ਬਾਕੀ ਜਿੱਥੇ ਤੱਕ ਮੌਸਮ ਦੀ ਗੱਲ ਆ ਨਾ, ਹਾਲੇ ਤੱਕ ਕੋਈ ਐਡੀ ਬਹੁਤ ਹੀ ਤਕੜੀ ਬਾਰਿਸ਼ ਕੋਈ ਨਹੀਂ ਹੋਈ ਹੈ, ਤੇ ਹੁਣ ਬਾਰਿਸ਼ਾਂ ਜਿਹੜੀਆਂ ਵਾ ਨਾ ਮਤਵੱਕੋ ਹੈ ਆ। ਹੁਣ ਤਾਂ ਦੱਸ ਰਹੇ ਆ ਵੀ ਨਹੀਂ ਚੰਗੇ ਪੈਣਗੇ ਜੀ। ਅਲਬੱਤਾ ਆ ਇੱਕ ਚੀਜ਼ ਜਿਹੜੀ ਹੈ ਨਾ, ਮੈਂ ਵੈਸੇ ਇਸ ਚੀਜ਼ ਦੇ ਹੈ, ਅਸੀਂ ਤਾਂ ਅੱਜ ਤੋਂ ਕੋਈ 10 ਸਾਲ ਪਹਿਲੇ ਦੁਹਾਣੇ ਲਾਏ ਨਾ, ਉਸ ਤੋਂ ਬਾਅਦ ਮੈਂ ਤਾਂ ਨਹੀਂ ਫਿਰ ਆ ਜਿਹੜੀ ਕਾਲੀ ਮਲਚਿੰਗ ਆ ਨਾ, ਆ ਛਾਪਰ ਵਾਲੀ, ਛਾਪਰ ਵਾਲੀ, ਇਹਦੇ ਅਸਰਾਤ ਨਾ ਕਈ ਸਾਲਾਂ ਤੱਕ, ਕਈ ਸਾਲ ਲੱਗੇ ਨਿਕਲਦੇ ਨਹੀਂ ਹਾਂ। ਇਹ ਯਾਨੀ ਕਿ 10-10 ਸਾਲ ਬਾਅਦ ਵੀ ਇਹ ਕਾਲਾ ਜਿਹੜਾ ਨਾ ਨਜ਼ਰ ਕਿ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਆਹਿਸਤਾ ਆਹਿਸਤਾ ਨਾ ਤੁਸੀਂ ਉਹ ਕੁਦਰਤੀ ਖੇਤੀ ਵੱਲ ਜਾਓ। ਵਲਾਗ ਦੇਖ ਰਹੇ ਸੀ ਰਜ਼ੀ ਦਾ, ਤੇ ਉਹਦੇ ਉਹ ਕਹਿੰਦੇ ਵੀ ਹੁਣ ਅਸੀਂ ਹਲ ਚਲਾਣਾ ਨਾ ਜਿਹੜਾ ਬੰਦ ਕੀਤਾ, ਉਦੋਂ ਤੋਂ ਬਾਗ ਦੀ ਪੈਦਾਵਾਰ ਜਿਹੜੀ ਹੈ ਨਾ ਉਹ ਵੱਧ ਗਈ ਹੈ, ਤੇ ਤੁਸੀਂ ਵੀ ਹੌਲੀ ਹੌਲੀ ਸਟੈਪ ਵਾਈਜ਼ ਜਿਹੜਾ ਵਾ ਨਾ ਇਹ ਕੁਦਰਤੀ ਖੇਤੀ ਵੱਲ। ਮੈਂ ਵੀ ਮੈਂ ਸੋਚਿਆ ਪਹਿਲਾਂ, ਮੈਂ ਹੁਣ ਇਹ ਸੋਚਿਆ ਵੀ ਕੋਈ ਦੁਹਾੜਾ 2 ਕਨਾਲਾਂ ਨਾ ਜੀ ਮਲਚਿੰਗ ਬੜਾ ਮਸਲਾ। ਦੁਹਾੜਾ ਤੁਸੀਂ ਨਾ ਰੋਡ ਗਰਾਸ ਲਾ ਲਓ, ਜਿਹੜਾ ਵਾ ਮੁੰਜੀ ਲਾ ਲਓ, ਕੁਛ ਲਾ ਲਓ ਤੁਸੀਂ ਆਪਣੀ, ਯਾਨੀ ਕਿ ਨਾ ਮਲਚਿੰਗ ਜਿਹੜੀ ਹੈ ਨਾ ਉਹ ਜਨਰੇਟ ਕਰੋ ਤੱਕ ਜਿਹੜਾ, ਕਿਉਂਕਿ ਇਹਦੇ ਚ ਮਲਚਿੰਗ ਦਾ ਬੜਾ ਪ੍ਰੋਬਲਮ ਹੈ, ਬੜਾ ਹੈ, ਸਾਰਾ ਕੁਝ ਹੋ ਸਕਦਾ, ਆਸਾਨ ਲੱਗਦਾ ਹੋ ਜੂਗਾ, ਲੇਕਿਨ ਇੱਕ ਮਲਚਿੰਗ ਇਹਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਹੈ। ਉਹਦੇ ਚ ਉਹੀ ਹੈ ਕਿ ਜੰਤਰ ਆਪਣੇ ਲਈ ਮੁੰਜੀ ਨਹੀਂ ਨਾ ਲੱਗਦੀ। ਮੁੰਜੀ ਲਾ ਲਓ ਕੋਈ ਨਹੀਂ, ਨੇੜੇ ਜੀ ਰੱਖ ਕੇ 2 ਕਨਾਲਾਂ, ਚਲੋ ਮੁੰਜੀ ਦੀ ਪੈਦਾਵਾਰ ਘੱਟ ਹੋਊਗੀ, ਪਰਾਲੀ ਤਾਂ ਘੱਟ ਨਹੀਂ ਹੋਏਗੀ। ਹਾਂ ਉਹ ਅਗਲੇ ਪਾਸੇ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਰਾਣਾ ਸਾਹਿਬ ਦਾ ਜੀ, ਇਹ ਮਸ਼ਵਰਾ ਬੜਾ ਸੋਹਣਾ ਆ ਵੀ ਮੁੰਜੀ ਮਲਚਿੰਗ ਵਾਸਤੇ ਹੀ ਲਾ ਲਈਏ। ਚਲੋ ਹੈ ਆਓ ਹੁਣ ਕਿੱਲੇ ਲੱਗਾ ਹੋਵੇ ਤੇ 4 ਕਿੱਲਿਆਂ ਦੀ ਮਲਚਿੰਗ ਹੋ ਸਕਦੀ ਹੈ ਬੜੇ ਆਰਾਮ ਨਾਲ, 2 ਕਨਾਲ ਹੋਈ ਤੇ ਕਿੱਲੇ ਦੀ ਮਲਚਿੰਗ ਹੋ ਜਾਣੀ ਹੈ। ਬੰਦਾ ਉਹ ਮੁੰਜੀ ਤੇ ਹੀ ਪੱਕਾ ਰੱਖੇ, ਕੋਈ ਦੁਹਾੜਾ ਕਰਨਾ, ਬਾਕੀ ਚਲੋ ਉਹਦੇ ਤੋਂ ਉਹ ਪੈਦਾ ਕਰੇ ਮਲਚਿੰਗ। ਚਲੋ ਚੌਲ ਵੀ ਕੋਈ ਮਾੜੇ ਮੋਟੇ ਜਿਹੜੇ ਕੋਈ ਹੋਣ ਜਿਹੇ ਹੋਣਗੇ। ਅੱਛਾ ਰਾਣਾ ਸਾਹਿਬ, ਮੈਂ ਇੱਕ ਗੱਲ ਕਰਨ ਲੱਗਾ ਸੀ, ਇਹ ਗੱਲ ਅਸਲ ਦੇ ਵਿੱਚ ਤਾਂ ਮੈਂ ਤੁਹਾਡੇ ਨਾਲ ਕਰਨੀ ਹੈ ਵੀ ਅਸੀਂ ਪਿਛਲੀ ਵੀਡੀਓ ਦੇ ਵਿੱਚ, ਪਿਛਲੀ ਤੋਂ ਪਿਛਲੀ ਦੇ ਵਿੱਚ ਕੋਈ ਕਮੈਂਟਾਂ ਦੇ ਰਿਪਲਾਈ ਕੋਈ ਦੋਸਤਾਂ ਸੱਜਣਾਂ ਦੇ ਦਿੱਤੇ ਸੀਗੇ। ਅਸਲ ਦੇ ਵਿੱਚ ਨਾ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਵੀ ਜਿੰਨੇ ਵੀ ਸਾਡੇ ਨਾਲ ਸੱਜਣ ਵੀਰ ਜੁੜੇ ਹੋਏ ਹੁੰਦੇ ਹਨ, ਉਹ ਬਿਲਕੁਲ ਇੱਕ ਟੱਬਰ ਦੀ ਤਰ੍ਹਾਂ ਹੀ ਆ। ਉਹਨਾਂ ਦੀ ਫੀਲਿੰਗ ਜਿਹੜੀਆਂ ਨਾ ਉਹ ਬੜੀ ਸਟ੍ਰਿਕਟ ਜਿਹੀਆਂ ਹੁੰਦੀਆਂ, ਅਗਲੇ ਬੰਦੇ ਨੂੰ ਲੈ ਕੇ, ਸਾਨੂੰ ਲੈ ਕੇ, ਅੰਜਮ ਨੂੰ, ਕੋਈ ਵੀ ਕਿਸੇ ਦਾ ਜਿਹੜਾ ਕਿਸੇ ਵੀ ਚੈਨਲ ਦਾ ਦੇਖ ਰਿਹਾ ਹੋਵੇ, ਉਹਦੇ ਟੱਬਰ ਦਾ ਹਿੱਸਾ ਹੋਵੇ ਨਾ, ਉਹਦਾ ਇਹ ਹੁੰਦੇ ਆ। ਲੇਕਿਨ ਮੈਂ ਇੱਕ ਗੱਲ ਰਾਣਾ ਸਾਹਿਬ ਕਰੂੰਗਾ, ਤੁਸੀਂ ਵੀ ਇਹ ਗੱਲ ਮੇਰੀ ਬੜੇ ਧਿਆਨ ਦੇ ਨਾਲ ਸੁਣਿਓ, ਵੀ ਤੁਸੀਂ ਕੋਈ ਵੀ ਵਲਾਗਰ ਆ ਨਾ ਜਿਹੜਾ ਆਪਣੀ ਵੀਡੀਓ ਬਣਾਉਂਦਾ ਆ, ਰੂਟੀਨ ਦੇ ਵਲਾਗ ਜਿਹੜਾ ਬਣਾਉਂਦਾ, ਮੈਂ ਖਾਸ ਤੌਰ ਤੇ ਉਹਨਾਂ ਦੀ ਗੱਲ ਕਰਦਾ, ਹਿਸਟਰੀ ਦੇ ਬੰਦਿਆਂ ਦੀ ਨਹੀਂ ਕਰਦਾ, ਜਾਂ ਜਿਹੜੇ ਕੋਈ ਐਜੂਕੇਸ਼ਨ ਦੇ ਉੱਤੇ ਕੰਮ ਕਰਦੇ ਆ, ਕੋਈ ਸਿਖਾਉਣ ਦੇ ਉੱਤੇ, ਉਹਨਾਂ ਦੀ ਗੱਲ ਨਹੀਂ ਕਰਦਾ। ਉਹਨਾਂ ਦਾ ਜਿਹੜਾ ਕੰਟੈਂਟ ਹੁੰਦਾ ਨਾ, ਉਹ ਬੜਾ ਉਹ ਹੁੰਦਾ ਆ ਵੀ ਉਹ ਤਹਿਕੀਕ ਤੇ ਮਬਨੀ ਹੁੰਦਾ, ਤੇ ਪੱਕਾ ਹੁੰਦਾ, ਉਹ ਬਗੈਰ ਕਿਸੇ, ਜਿਹੜੇ ਸਾਡੇ ਵਰਗੇ ਰੂਟੀਨ ਵਾਲੇ ਹੋ ਗਏ, ਉਹਨਾਂ ਦੀ ਜ਼ਿੰਦਗੀ ਦਾ ਨਾ ਤੁਸੀਂ ਇਹ ਹਿਸਾਬ ਲਾ ਲਓ 20-25 ਮਿੰਟ 30 ਮਿੰਟ, ਜ਼ਿਆਦਾ ਤੋਂ ਜ਼ਿਆਦਾ 1 ਘੰਟਾ ਉਹ ਤੁਸੀਂ ਦੇਖਦੇ ਹੈਗੇ ਆ। ਉਹਨਾਂ ਦੇ ਜਿਹੜੇ ਪਿਛਲੇ 23 ਘੰਟੇ ਆ ਉਹ ਕਿੱਦਾਂ ਦੇ ਗੁਜ਼ਰਦੇ ਆ, ਉਹ 23 ਘੰਟਿਆਂ ਦੇ ਵਿੱਚ ਕਿਹੜੀ ਮੁਸ਼ਕਲਾਤ ਦੇ ਨਾਲ ਜੁੜੇ ਹੋਏ ਹੁੰਦੇ ਆ, ਜਾਂ ਕਿਵੇਂ ਉਹ ਆਪਣੀ ਜ਼ਿੰਦਗੀ ਦਾ, ਨਾ ਤਾਂ ਕੋਈ ਆਪਣਾ ਬੰਦਾ ਆਪਣੀ ਹਕੀਕਤ ਦੇ ਵਿੱਚ ਕੋਈ ਘਰ ਦਾ ਦਿਖਾ ਰਿਹਾ ਉਹਦਾ ਕੰਟੈਂਟ ਤੌਰ ਤੇ 20 ਮਿੰਟਾਂ 'ਚ ਭਾਵਾਂ ਉਹ ਆਪਣੇ ਉਹਦੇ ਵਿੱਚ ਆ ਜਾਵੇ, ਕਿਉਂ ਜੀ ਰਾਣਾ ਸਾਹਿਬ? ਅਗਰ ਜੇ ਕੋਈ ਫੈਮਿਲੀ ਵੀ ਦਿਖਾ ਰਿਹਾ ਨਾ, ਆਪਣਾ ਘਰ ਵੀ ਦਿਖਾ ਰਿਹਾ, ਉਹ ਸਿਰਫ 1 ਘੰਟੇ 20 ਮਿੰਟਾਂ ਵਾਸਤੇ ਉਸ ਹਾਲਤ ਦੇ ਵਿੱਚ ਉਹ ਆਊਗਾ, ਤੇ ਫਿਰ ਉਹ ਤੁਹਾਨੂੰ ਦਿਖਾਊਗਾ। ਜੋ ਕੁਝ ਵੀ ਤੁਸੀਂ YouTube ਦੇ ਉੱਤੇ ਵਲੌਗ ਦੀ ਸੂਰਤ 'ਚ, ਰੂਟੀਨ ਦੀ ਸੂਰਤ 'ਚ ਦੇਖਦੇ ਆ ਨਾ, ਉਹ ਲੋਕ ਉਹ ਦਿਖਾਉਂਦੇ ਆ ਜਿਹੜਾ ਤੁਸੀਂ ਦੇਖਣਾ ਚਾਹੁੰਦੇ ਆ, ਜੋ ਤੁਹਾਨੂੰ ਪਸੰਦ ਹੈਗਾ ਆ। ਲੇਕਿਨ ਆਪਣੀ ਜ਼ਿੰਦਗੀ ਦੇ ਜਿਹੜੇ ਕਠਿਨ ਹਾਲਾਤ ਹੁੰਦੇ ਆ, ਜਾਂ ਜਿਹੜੀ ਕੋਈ ਇਹੋ ਜਿਹੀਆਂ ਗੱਲਾਂ ਹੁੰਦੀਆਂ, ਉਹ ਆਪਣੇ ਜਿਹੜੇ ਟੱਬਰ ਹੁੰਦੇ, ਜਿਹੜੇ YouTube ਦਾ ਟੱਬਰ ਹੈ ਉਹਦੇ ਨਾਲੋਂ ਦੂਰ ਹੀ ਰੱਖਦੇ ਆ, ਕਿਉਂਕਿ ਫਿਰ ਉਹਨਾਂ ਤੇ ਤਨਕੀਦਾਂ ਵੀ ਸ਼ੁਰੂ ਹੁੰਦੀਆਂ, ਉਹਨਾਂ ਨੂੰ ਫਿਰ
ਇੱਕ ਤਾਂ ਉਹ ਜਿਹੜੇ ਹਾਲਾਤ ਚੋਂ ਗੁਜ਼ਰ ਰਹੇ ਹੁੰਦੇ ਆ ਤਾਂ ਗੁਜ਼ਰ ਹੀ ਰਹੇ ਹੁੰਦੇ ਆ, ਲੇਕਿਨ ਉਹ ਫਿਰ YouTube ਦੀ ਦੂਸਰੀ ਫੈਮਿਲੀ ਜਿਹੜੀ ਉਹਨਾਂ ਦੀ ਹੁੰਦੀ ਹੈ, ਉਹ ਉਹਨਾਂ ਵੱਲੋਂ ਵੀ ਜਿਹੜਾ ਉਹਨਾਂ ਨੂੰ ਰਿਸਪੌਂਸ ਦੇਖਣ ਨੂੰ ਮਿਲਦਾ ਉਹ ਵੀ ਬੜਾ ਤਕਲੀਫ ਦੇ ਕਦੇ ਕਦੇ ਹੁੰਦਾ। ਤੇ ਕਈ ਦੋਸਤ ਬਹੁਤ ਹੀ ਉਹਦੇ ਉਹ ਇਵੇਂ ਦੇ ਇਹ ਕੋਈ ਜ਼ਿਆਦਾ ਨਹੀਂ ਹੁੰਦੇ ਰਾਣਾ ਸਾਹਿਬ, ਇਹ ਥੋੜੇ ਹੁੰਦੇ ਆ। ਬਾਕੀ ਦੂਸਰੇ ਜਿੰਨੇ ਵੀ ਹੁੰਦੇ ਆ ਉਹ ਇੰਨੇ ਸਿੰਸੀਅਰ ਹੋ ਕੇ ਲੱਗੇ ਹੋਏ ਹੁੰਦੇ ਆ ਵੀ ਅਗਰ ਜੇ ਕੋਈ ਮੁਸ਼ਕਲ ਦੇ ਵਿੱਚ ਹੋਵੇ ਵੀ ਉਹਦਾ ਸਾਥ ਵੀ ਦਿੰਦੇ ਆ, ਉਹਨੂੰ ਉਸ ਮੁਸ਼ਕਲ ਤੋਂ ਕੱਢਣ ਦੀ, ਧੱਕਾ ਲਾਉਣ ਦੀ, ਉਹਦਾ ਥੱਲੋਂ ਹੱਥ ਫੜ ਕੇ ਉੱਤੇ ਚੱਕਣ ਦੀ ਵੀ ਪੂਰੀ ਕੋਸ਼ਿਸ਼ ਕਰਦੇ ਆ। ਬਾਕੀ ਮੈਂ ਇਹ ਗੱਲ ਕਰੂੰਗਾ ਵੀ ਰਾਣਾ ਸਾਹਿਬ ਤੁਸੀਂ ਇਹਦੇ ਬਾਰੇ 'ਚ ਕੀ ਕਹਿੰਦੇ ਆ ਵੀ ਇਹ ਜਿਹੜੇ 20-40 ਮਿੰਟ ਹੁੰਦੇ ਆ, ਇਹ ਜਿਹੜਾ ਰੂਟੀਨ ਦਾ ਵਲੌਗ ਪੇਸ਼ ਕਰਾ ਸੀ ਤਾਂ ਸਾਡਾ ਤਾਂ ਹੋਰ ਕੰਮ ਨਾ ਸੀ ਜ਼ਿਮੀਂਦਾਰਾ ਦਿਖਾਤਾ ਜਾਂ ਕੋਈ ਮਾੜੀ ਮੋਟੀ ਅਸਿਸਟ, ਸਾਡਾ ਤਾਂ ਹੈ ਵੀ ਇਹੋ ਜਿਹਾ ਹੀ ਹੈ। ਤੁਸੀਂ ਇਹਦੇ ਬਾਰੇ ਕੀ ਕਹਿੰਦੇ? ਦੇਖੋ ਜਿਹੜਾ ਨਾ ਇੱਕ ਹੁੰਦੀ ਹੈ ਡਾਕੂਮੈਂਟਰੀ ਤੇ ਇੱਕ ਹੁੰਦਾ ਡਰਾਮਾ। ਡਾਕੂਮੈਂਟਰੀ ਦਾ ਇਹ ਹੁੰਦਾ ਕਿ ਵੀ ਜਿਸ ਤਰ੍ਹਾਂ ਹੈ ਚੀਜ਼ਾਂ ਹੈ ਨਾ ਉਹ ਦਿਖਾਈਆਂ ਜਾਣ, ਰਿਸਰਚ ਕੀਤੀ ਜਾਂਦੀ ਹੈ ਪਹਿਲੇ ਸ਼ੋ ਉਸ 'ਤੇ, ਲੇਕਿਨ ਕੈਮਰਾ ਤੇ ਨਾ ਸਟੇਜ ਨਹੀਂ ਹੁੰਦਾ। ਜਾਂ ਜੇ ਕਿਸੇ ਮਜ਼ਦੂਰ ਦੇ ਹਾਲਾਤ ਆ ਨਾ ਵੀ ਉਹ ਸਵੇਰੇ ਕੈਮਰਾ ਲਾ ਦਿਓ ਮਜ਼ਦੂਰ ਕੀ ਕੁਛ ਕਰਦਾ ਵਾ ਉਹ ਦਿਖਾਓ। ਤੇ ਉਸ ਤੋਂ ਬਾਅਦ ਕੁਛ ਬਹੁਤ ਵੱਡੀ ਵੱਡੀ ਡਾਕੂਮੈਂਟਰੀਆਂ ਵੀ ਨਾ, ਕੁਛ ਯਾਨੀ ਕਿ ਡਾਕੂਮੈਂਟਰੀਆਂ ਰਿਸਰਚ ਤੋਂ ਬਾਅਦ ਵੀ ਸਟੇਜ ਹੋਈਆਂ ਵੀ ਤੁਸੀਂ ਜਿਹੜਾ ਕਰੈਕਟਰ ਆ ਵੀ ਉਹਨੂੰ ਤੁਸੀਂ ਇਸ ਹਿਸਾਬ ਸਿਰ ਤੁਸੀਂ ਨਾ ਯਾਨੀ ਕਿ ਜਿਹੜਾ ਵਾ ਦਿਖਾਣਾ ਵਾ, ਇਹ ਕਰਨਾ ਵਾ। ਤੇ ਉਹਦੇ 'ਚ ਯਾਨੀ ਕਿ ਡਾਕੂਮੈਂਟ ਹੁਣ ਇਸ ਤਰ੍ਹਾਂ ਹੀ ਜਿਹੜਾ ਡਰਾਮਾ ਹੁੰਦਾ ਉਹ ਤਾਂ ਫਿਰ ਸਾਰੇ ਹੀ ਯਾਨੀ ਕਿ ਫਿਕਸ਼ਨ ਹੁੰਦੀ ਹੈ ਨਾ। ਹੁਣ ਸਾਡੇ ਜਿਹੜੇ ਦੇਖਣ ਵਾਲੇ ਹੁੰਦੇ ਆ ਨਾ ਉਹਨਾਂ 'ਚ ਹਰ ਤਰ੍ਹਾਂ ਦੇ ਬੰਦੇ ਹੁੰਦੇ ਆ। ਕੁਛ ਨੂੰ ਪਤਾ ਹੁੰਦਾ ਕਿ ਇਹ ਡਰਾਮਾ ਵਾ ਜਾਂ ਇਹ ਫਿਲਮ ਆ। ਕੁਛ ਲੋਕ ਇੰਨੇ ਇਨਵੋਲਵ ਹੁੰਦੇ ਆ ਕਿ ਉਹ ਨਾ ਰੀਅਲ ਲਾਈਫ ਸਮਝ ਰਹੇ ਹੁੰਦੇ ਆ। ਹੁਣ ਸਾਡੀਆਂ ਕਈ ਬੀਬੀਆਂ ਜਿਹੜੀਆਂ ਵਾ ਨਾ ਉਹ ਜਦੋਂ ਡਰਾਮੇ ਦੇਖਦੀਆਂ ਨਾ ਉਹ ਰੋਂਦੀਆਂ ਵਾ ਤੇ ਉਹ ਬੜੇ ਉਹ ਪਰੇਸ਼ਾਨ ਹੁੰਦੀਆਂ ਵੀ ਇਹ ਕਰੈਕਟਰ ਜਿਹੜਾ ਹਸਪਤਾਲ 'ਚ ਹੁਣ ਹੈ ਇਹ ਅਗਲੀ ਦੀ ਹੋਸ਼ 'ਚ ਆਏਗਾ ਕਿ ਨਹੀਂ ਆਏਗਾ, ਇਹਦਾ ਵਿਆਹ ਹੋਏਗਾ ਕਿ ਨਹੀਂ। ਇਹ ਪੁਆੜਾ ਯਾਨੀ ਕਿ ਜਿਹੜਾ ਉਹ ਆਪਣੇ ਘਰ ਦੇ ਮਸਾਇਲ ਤੋਂ ਜ਼ਿਆਦਾ ਉਹਨਾਂ ਮਸਾਇਲ ਤੇ ਨਾ ਪਰੇਸ਼ਾਨ ਹੁੰਦੀਆਂ। ਸਹੀ ਗੱਲ ਹੈ। ਇਸ ਤਰ੍ਹਾਂ ਹੀ ਯਾਨੀ ਕਿ ਜਿਹੜੇ ਵਲਾਗਰ ਹੈ ਨਾ ਇਹਦੇ 'ਚ ਵੀ ਕਈ ਤਰ੍ਹਾਂ ਦੇ ਕੁਛ ਤਾਂ ਹੁੰਦਾ ਕਿ ਉਹ ਜਿਸ ਤਰ੍ਹਾਂ ਟਰੈਵਲ ਕਰ ਰਹੇ ਐਜ਼ ਇਟ ਇਜ਼ ਯਾਨੀ ਕਿ ਜਿਹੜਾ ਵਾ ਨਾ ਦਿਖਾਉਂਦੇ ਆ। ਕੁਛ ਰੂਟੀਨ, ਕੁਛ ਲੋਕ ਰੂਟੀਨ ਵੀ ਸਟੇਜ ਕਰਦੇ ਆ ਹੈ। ਤੇ ਉਹ ਦੇਖਣ ਵਾਲੇ ਬਹੁਤ ਸਾਰੇ ਜਿਹੜੇ ਹੁੰਦੇ ਆ ਕਿ ਇਹ ਬਿਲਕੁਲ ਇਹਨਾਂ ਦੀ ਨਾ ਇਸ ਤਰ੍ਹਾਂ ਉਹੀ ਤੁਹਾਡੇ ਵਾਲੀ ਗੱਲ ਵੀ ਉਹ 20 ਜਾਂ 40 ਮਿੰਟ ਜਿਸ ਤਰ੍ਹਾਂ ਉਹਨਾਂ ਨੇ ਕੈਮਰੇ ਦੇ ਸਾਹਮਣੇ ਆਉਣਾ ਵਾ ਨਾ ਉਹੀ ਆ। ਉਹ ਬਾਅਦ 'ਚ ਫਿਰ ਜਿਹੜਾ ਜਦੋਂ ਕਿਤੇ ਆਮ ਜ਼ਿੰਦਗੀ 'ਚ ਜਦੋਂ ਮਿਲਦੇ ਆ ਫਿਰ ਉਹਨਾਂ ਨੂੰ ਬੜਾ ਨਾ ਧਚਕਾ ਜਿਹਾ ਲੱਗਦਾ ਵਾ ਹੈ। ਜਿਸ ਤਰ੍ਹਾਂ ਫਿਲਮ ਦਾ ਹੀਰੋ ਨਾ, ਫਿਲਮ ਵਿੱਚ ਤਾਂ ਉਹ ਦੇਖੋ 40 ਬੰਦੇ ਐਵੇਂ ਮਾਰ ਦਿੰਦਾ ਹੈ, ਲੇਕਿਨ ਹਕੀਕੀ ਜ਼ਿੰਦਗੀ 'ਚ ਹੋ ਸਕਦਾ ਉਹਨੂੰ ਇੱਕ ਬੰਦਾ ਹੀ ਲੰਮਾ ਪਾ ਦੇਵੇ ਹੈ। ਤੇ ਇਹ ਇਸ ਤਰ੍ਹਾਂ ਯਾਨੀ ਕਿ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਇਹ ਜ਼ਰਾ ਗੌਰ ਕਰਨੇ ਵਾਲੀਆਂ ਹੁੰਦੀਆਂ ਵਾ। ਤੇ ਇਹਨੂੰ ਯਾਨੀ ਕਿ ਉਹ ਦੇਖਣਾ ਹੁੰਦਾ ਕਿ ਹਾਂ ਕਿਹੜੀ ਫਿਕਸ਼ਨ ਆ ਤੇ ਕਿਹੜਾ ਫੈਕਟ ਆ ਹੈ। ਕਿਉਂਕਿ ਫਿਕਸ਼ਨ ਤੇ ਫੈਕਟ ਦੇ ਦਰਮਿਆਨ ਜਿਹੜੀ ਹੈ ਨਾ ਉਹਦੇ 'ਚ ਬੜੀ ਲਕੀਰ ਜਿਹੜੀ ਹੈ ਨਾ ਬੜੀ ਵਾਜ਼ੇ ਆ, ਲੇਕਿਨ ਕਈ ਜਗ੍ਹਾ ਤੇ ਉਹ ਇੰਨੀ ਯਾਨੀ ਕਿ ਵਾਜ਼ੇ ਨਹੀਂ ਹੁੰਦੀ ਹੈ ਤੇ ਉਹ ਸਾਡੇ ਲੋਕ ਨਾ ਉਹਨੂੰ ਫਿਕਸ਼ਨ ਨੂੰ ਫੈਕਟ ਜਿਹੜਾ ਵਾ ਨਾ ਸਮਝੀ ਖੜੇ ਹੁੰਦੇ ਆ। ਉਹਨਾਂ ਦਾ ਖਿਆਲ ਹੁੰਦਾ ਕਿ ਬਿਲਕੁਲ ਜਿਸ ਤਰ੍ਹਾਂ ਇਹ ਹੋ ਰਿਹਾ ਵਾ ਨਾ ਇਹ ਬਿਲਕੁਲ ਇਸ ਤਰ੍ਹਾਂ ਦੇ ਯਾਨੀ ਕਿ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਵਾ। ਤੇ ਉਹ ਸਾਰਾ ਉਸੇ 20 ਮਿੰਟ ਦੇ ਬੰਦੇ ਦੀ ਨਾ ਜ਼ਿੰਦਗੀ ਨੂੰ ਲੈ ਰਹੇ ਹੁੰਦੇ ਆ। ਉਹ ਫਿਰ ਉਸੇ ਹਿਸਾਬ ਸਿਰ ਉਹ ਬਾਕੀ ਹਰ ਬੰਦੇ ਦੇ ਯਾਨੀ ਕਿ ਜਿਹੜੇ ਆ ਨਾ ਆਪਣੇ ਜ਼ਿੰਦਗੀ ਦੇ ਚੈਲੰਜ ਆ, ਮਸਾਇਲ ਆ। ਮੈਂ ਉਹੀ ਗੱਲ ਕਰਦਾ ਨਾ ਵੀ ਉਹ ਸਾਰਾ ਕੁਝ ਵੀਡੀਓ ਤਾਂ ਉਹਨੇ ਬਣਾਣੀ ਆ। ਉਹਦੀ ਜ਼ਿੰਦਗੀ ਦੇ ਵਿੱਚ ਜਿੱਦਾਂ ਦਾ ਵੀ ਗੁਜ਼ਰ ਰਿਹਾ ਉਹ ਪਿਛਲਾ ਉਹਨੂੰ ਉਹਨੇ ਬੈਕ ਫੁੱਟ ਤੇ ਕਰਕੇ ਨਾ ਉਹਨੇ ਜੋ ਉਹਦੇ ਦੇਖਣ ਵਾਲੇ ਦੇਖਣਾ ਚਾਹੁੰਦੇ ਆ ਨਾ ਉਹਨੇ ਉਸੇ ਕਰੈਕਟਰ 'ਚ ਆ ਕੇ ਉਵੇਂ ਦਾ ਹੀ ਨਿਜ਼ਾਮ ਬਣਾ ਕੇ। ਅੱਛਾ, ਫਿਰ ਵੀਡੀਓ ਬਣਾਉਣੇ ਦੇ ਵੀ ਨਾ ਅਸਲ 'ਚ ਮੋਟਿਵ ਮੁਖਤਲਫ ਹੈ ਆ। ਕੁਛ ਲੋਕਾਂ ਦਾ ਇਹ ਹੁੰਦਾ ਕਿ ਯਾਰ ਅਸੀਂ ਜਿਹੜੀ ਚੀਜ਼ ਆ ਨਾ ਵੀ ਇਹਦੀ ਚੀਜ਼ ਐਕਸਪੀਰੀਅੰਸ ਹੈ ਜੋ ਵੀ ਹੈ ਇਹਦੀ ਸਾਂਝ ਕਰੀਏ ਹੈ। ਕੁਛ ਲੋਕਾਂ ਦਾ ਇਹ ਜਿਸ ਤਰ੍ਹਾਂ ਹੁੰਦਾ ਨਾ ਕਿ ਉਹ ਵੀ ਆਪਣਾ ਇਲਮ ਜਿਹੜਾ ਵਾ ਹੈ ਉਹ ਕਹਿੰਦੇ ਨਹੀਂ ਵੀ ਆਪਣੇ ਇਲਮ ਦਾ ਕੋੜਾ ਫੜ ਲੈਂਦੇ ਆ ਤੇ ਸਾਹਮਣੇ ਵਾਲੇ ਨੂੰ ਚੰਗਾ ਢੇੜਦੇ ਆ ਹੈ ਵੀ ਜਿਹੜੀ ਗੱਲ ਦਾ ਪਤਾ ਵਾ ਅਗਲੇ ਬੰਦੇ ਨੂੰ ਸੁਣਾਣੀ ਆ। ਤੇ ਕੁਛ ਲੋਕਾਂ ਦਾ ਯਾਨੀ ਕਿ ਜਿਹੜਾ ਵਾ ਨਾ ਉਹਨਾਂ ਦੀ ਰੋਟੀ ਰੋਜ਼ੀ ਆ
ਹੈ, ਹੂੰ। ਉਹਨਾਂ ਲਈ ਇਹ ਦਿਹਾੜੀ ਆ ਹੈ, ਹੂੰ। ਉਹਨਾਂ ਲਈ ਉਹ 20 ਮਿੰਟ ਹੀ 40 ਮਿੰਟ ਹੀ ਜਿਹੜਾ ਨਾ ਹੂੰ। ਬਲਕਿ ਉਹਦੇ ਲਈ ਉਹ ਭਾਵੇਂ 24 ਘੰਟੇ ਹੀ ਉਸੇ ਯਾਨੀ ਕਿ ਜਿਹੜਾ ਵਾ ਨਾ ਉਹਦੇ 'ਚ ਰਹਿੰਦੇ ਆ। ਉਹ ਬਿਲਕੁਲ ਉਹਨਾਂ ਦੇ ਪ੍ਰੋਫੈਸ਼ਨ, ਉਹਨਾਂ ਦੇ ਨਾ ਪ੍ਰੋਫੈਸ਼ਨ, ਇਹ ਪਰਫਾਰਮੈਂਸ ਜਿਹੜੀ ਆ 20 ਮਿੰਟ ਦੀ ਹੈ 40 ਮਿੰਟ ਦੀ ਉਹਨਾਂ ਦੀ ਹਿੱਸਾ, ਹਾਂ ਹਾਂ ਖਲਾਸਾ ਹੁੰਦਾ। ਬਾਕੀ ਉਹ 24 ਘੰਟੇ ਯਾਨੀ ਕਿ ਆਪਣੀ ਜ਼ਿੰਦਗੀ ਉਹ ਫੁੱਲ ਟਾਈਮ ਯਾਨੀ ਕਿ ਜਿਹੜਾ ਵਾ ਨਾ ਪਰਫਾਰਮਰ ਹੈ ਆ, ਉਹ ਕਰਦੇ ਆ। ਤੇ ਉਹ ਫਿਰ ਦੇਖਣੇ ਵਾਲੇ ਦੀ ਹੈ ਕਿ ਉਹ ਕਿੱਥੇ ਕਿ ਯਾਨੀ ਕਿ ਜਿਹੜਾ ਵਾ ਨਾ ਵੀ ਸਾਂਝ ਆ ਹੈ, ਤੇ ਕਿੱਥੇ ਕਿ ਜਿਹੜਾ ਵਾ ਨਾ ਉਹ ਹੈ ਆਪਣੀ ਜ਼ਾਤ ਦੀ, ਤੇ ਕਿੱਥੇ ਕਿ ਪੇਸ਼ਾ ਵਾ ਹੈ ਵੀ ਕਿਹੜੇ ਬੰਦਿਆਂ ਦਾ। ਤੇ ਉਹ ਸਾਰੀ ਤਰ੍ਹਾਂ ਦਾ ਯਾਨੀ ਕਿ ਜਿਹੜੇ ਆ ਨਾ ਚੈਨਲ ਹੈ ਆ, ਤੇ ਉਹ ਫਿਰ ਉਸੇ ਦੇ ਹਿਸਾਬ ਵਿੱਚ ਬੰਦਾ ਯਾਨੀ ਕਿ ਜਿਹੜਾ ਵਾ ਨਾ। ਅਰੇ ਲੇਕਿਨ ਫਿਰ ਕੁਛ ਜਗ੍ਹਾ ਤੇ ਐਸਾ ਵੀ ਆ ਕਿ ਉਹ ਕਹਿੰਦੇ ਨਹੀਂ ਵੀ ਕੁਛ ਚੀਜ਼ਾਂ ਬੋਨਸ 'ਚ ਵੀ ਆ ਜਾਂਦੀਆਂ। ਕਈ ਬੰਦੇ ਬੜੇ ਰਿਸਰਚ ਵਾਲਾ ਕੰਮ ਕਰਦੇ ਆ, ਉਹਨਾਂ ਦੀ ਮੇਨ ਨਜ਼ਰ ਤਾਂ ਉਹੀ ਹੁੰਦੀ ਹੈ ਕਿ ਰਿਸਰਚ ਵਾਲੀ ਹੁੰਦੀ ਆ, ਲੇਕਿਨ ਇਹ ਹੈ ਕਿ ਰੁਜ਼ਗਾਰ ਵੀ ਨਾਲ ਜਿਹੜਾ ਵਾ ਨਾ ਜੁੜਿਆ ਰਹਿੰਦਾ। ਜਿਸ ਤਰ੍ਹਾਂ ਲੈਕਚਰ ਇੱਕ ਦੇਣੇ ਵਾਲਾ ਬੰਦਾ ਵਾ, ਮੇਨ ਤਾਂ ਉਹਦਾ ਕੰਮ ਲੈਕਚਰ ਦੇਣਾ ਵਾ, ਲੇਕਿਨ ਇਹ ਹੈ ਕਿ ਉਹਨੂੰ ਲੈਕਚਰ ਦੀ ਪੇਮੈਂਟ ਵੀ ਕਈ ਜਗ੍ਹਾ ਤੇ ਹੋ ਜਾਂਦੀ ਹੈ। ਇਸ ਤਰ੍ਹਾਂ ਯਾਨੀ ਕਿ ਮੁਖਤਲਿਫ ਜਿਹੜੇ ਆ ਨਾ ਤਰੀਕੇਕਾਰ ਹੈ ਆ। ਤੁਸੀਂ ਕਮਾਈ ਦੀ ਗੱਲ ਕੀਤੀ ਹੈ ਨਾ ਜਿੱਦਾਂ ਰਾਣਾ ਸਾਹਿਬ, ਮੈਂ ਉਹ ਕੋਈ ਕਮੈਂਟਾਂ 'ਚ ਵੀ ਪੜ੍ਹਦਾ, ਕਈ ਦੋਸਤਾਂ ਦੇ ਮੈਨੂੰ ਡਾਇਰੈਕਟ ਮੈਸੇਜ ਆਉਂਦੇ ਆ, ਜਿਹੜੇ ਦੋਸਤ ਕੋਈ ਨਵਾਂ YouTube ਚੈਨਲ ਬਣਾਉਂਦੇ ਆ, ਉਹ ਮੈਸੇਜ ਮੈਨੂੰ ਕਰਨਗੇ ਵੀ ਯਾਰ ਇਹਦੇ ਤੋਂ ਕਿੰਨੇ ਪੈਸੇ YouTube ਤੋਂ ਕਮਾਏ ਜਾਂਦੇ ਆ। ਇਹਦੇ ਤੇ ਵੀ ਰਾਣਾ ਸਾਹਿਬ ਕਿਸੇ ਦਿਨ ਬਹਿ ਕੇ ਨਾ ਤਫਸੀਲ ਦੇ ਨਾਲ ਗੱਲ ਕਰਾਂਗੇ। ਬਹਰਹਾਲ ਅੱਜ ਛੋਟੀ ਜਿਹੀ ਇੱਕ ਗੱਲ ਆਪਾਂ ਇਹ ਕਰਦੇ ਆ, ਸ਼ੇਅਰ ਰੱਬੀ ਇਹ ਟੌਪਿਕ ਜਿਹੜਾ ਆ ਚੱਲ ਗਿਆ ਹੋਇਆ ਵੀ ਕਈ ਉਹ ਪੁੱਛਦੇ ਆ ਕਿ ਇਹਦੇ ਤੋਂ ਕਿੰਨੇ ਪੈਸੇ YouTube ਤੋਂ ਆਉਂਦੇ ਆ। ਇਹ ਮੈਂ ਚੈਨਲ ਬਣਾ ਲਿਆ ਆ, ਮੈਨੂੰ ਸਾਲ ਹੋ ਗਿਆ, ਮੇਰਾ ਚੈਨਲ ਤਾਂ ਮੋਨੀਟਾਈਜ਼ ਨਹੀਂ ਹੋਇਆ। ਮੇਰਾ ਚੈਨਲ ਕਦੋਂ ਮੋਨੀਟਾਈਜ਼ ਹੋ ਜਾਊਗਾ, ਮੈਂ ਕਿੱਦਾਂ ਵੀਡੀਓ ਪਾਵਾਂ, ਮੈਂ ਕੀ ਕਰਾਂ, ਕਿ ਇਹੋ ਜਿਹੇ ਕੁਝ ਬਾਹਰੋਂ ਦਾ ਚੈਨਲ ਬਣਾਵਾਂ ਕਿ ਇੱਥੇ ਦਾ ਚੈਨਲ ਬਣਾਵਾਂ, ਕੀ ਕਰਾਂ। ਬਹੁਤ ਸਾਰੇ ਦੋਸਤਾਂ ਦੇ ਇਹੋ ਜਿਹੇ ਸਵਾਲ ਆਉਂਦੇ। ਚਲੋ ਇਹਦੇ ਬਾਰੇ 'ਚ ਵੀ ਅੱਜ ਛੋਟੀ ਜਿਹੀ ਇੱਕ ਗੱਲ ਕਰ ਲਈਏ ਵੀ ਯਾਰ YouTube ਜਿਹੜਾ ਨਾ ਇਹ ਐਡਾ ਸੌਖਾ ਕੰਮ ਨਹੀਂ ਹੈਗਾ, ਲੇਕਿਨ ਕਰਨ ਵਾਲੇ ਵਾਸਤੇ ਇਹ ਬਿਲਕੁਲ ਹੀ ਸੌਖਾ। ਜੋ ਇਹ ਬੰਦਾ ਇਹ ਸੋਚ ਕੇ ਕਰੇ ਨਾ ਵੀ ਮੈਂ ਇਹਨੂੰ ਕਰਨਾ, ਫਿਰ ਇਹ ਐਡਾ ਔਖਾ ਨਹੀਂ ਹੈਗਾ। ਤੇ ਜੇ ਉਂਝ ਦੇਖਿਆ ਜਾਵੇ ਵੀ ਇਹਨੂੰ ਕਰਨੇ ਦੇ, ਤੇ ਇਹ ਫਿਰ ਇਹ ਔਖਾ ਵੀ ਬੜਾ ਆ। ਵੀ ਉਹ ਔਖਾ ਕਿਵੇਂ ਆ ਵੀ ਪਹਿਲੀਆਂ 5 7 10 20 ਵੀਡੀਓ ਉਹ ਤਾਂ ਰਾਣਾ ਸਾਹਿਬ ਬਣ ਜਾਂਦੀਆਂ, ਫਿਰ ਅਗਲੇ ਦਿਨ ਬੰਦਾ ਇਹੀ ਸੋਚ ਰਿਹਾ ਹੁੰਦਾ ਵੀ ਯਾਰ ਹੁਣ ਮੈਂ ਕੀ ਕਰਾਂ। ਸਾਰੀ ਦਿਹਾੜੀ ਇਹੀ ਸੋਚਦੇ ਲੰਘ ਜਾਂਦੀ ਹੈ ਵੀ ਯਾਰ ਅੱਜ ਕੀ ਕਰੀਏ, ਕੀ ਦਿਖਾਈਏ। ਉਹਦੀ ਵਜ੍ਹਾ ਇਹ ਹੁੰਦੀ ਆ ਵੀ ਤੁਹਾਡੇ ਨਾਲ ਇਹੋ ਜਿਹੇ ਦੋਸਤ, ਤੁਹਾਡਾ ਇਹੋ ਜਿਹਾ ਟੱਬਰ ਜੁੜ ਜਾਂਦਾ ਆ ਵੀ ਜਿਹੜੇ ਫਿਰ ਤੁਹਾਨੂੰ ਦੇਖਣਾ ਚਾਹੁੰਦੇ ਆ, ਤੇ ਉਹ ਤੁਹਾਨੂੰ ਫਿਰ ਉਹ ਕਹਿੰਦੇ ਆ ਵੀ ਯਾਰ ਵੀਡੀਓ ਬਣਾਓ, ਤੁਹਾਡਾ ਵਲੌਗ ਨਹੀਂ ਆਇਆ। ਫਿਰ ਉਹਨਾਂ ਵਾਸਤੇ ਵੀ ਤੁਹਾਨੂੰ ਕੰਮ ਕਰਨਾ ਪੈਂਦਾ ਆ। ਤੇ ਇਹਦੇ ਜਿਹੜੀ ਗੱਲ ਆ ਕਮਾਈ ਵਾਲੀ, ਕਮਾਈ ਵੀਰ ਜੀ ਇਹਦੇ ਉੱਤੇ ਉਹ ਪਿਛਲੇ ਵਲੌਗ ਦੇ ਵਿੱਚ ਵੀ ਗੱਲ ਹੋਈ ਸੀ। ਫਿਰ ਕਈ ਦੋਸਤਾਂ ਨੇ ਕਮੈਂਟ ਕੀਤੇ ਵੀ ਤੁਸੀਂ ਇਹ ਗੱਲ ਕੀਤੀ ਫਲਾਣ। ਯਾਰ ਇਹਦੇ ਤੇ ਕਮਾਈ ਜਿਹੜੀ ਆ ਨਾ ਉਹ ਐਨੀ ਉਹ ਨਹੀਂ ਹੈਗੀ ਕਿ ਵੀ ਬੰਦੇ ਘਰਾਂ ਦੇ ਖਰਚੇ ਚਲਾਣ ਥੋੜੇ। ਉਹਦੇ ਵਿੱਚ ਮੇਰੇ ਖਿਆਲ 'ਚ ਨਾ ਮੁਸ਼ਕਲ ਨਾ ਯਾਨੀ ਕਿ 5 ਕੁ ਵਲਾਗਰ ਹੋਣਗੇ ਪੰਜਾਬੀ ਦੇ, ਜਿਹੜੇ ਚੰਗੇ ਪੈਸੇ, ਜਿਹੜੇ ਦੇ ਚੰਗੇ ਪੈਸੇ, ਜਿਨ੍ਹਾਂ ਦਾ ਇਹ ਕਹਿ ਸਕਦੇ ਆ ਕਿ ਉਹ ਵੀ ਉਹਨਾਂ ਦਾ ਖਰਚਾ ਜਿਹੜਾ ਵਾ ਨਾ ਉਹਦੇ ਤੋਂ ਚੱਲ ਸਕਦਾ ਵਾ ਹੈ। ਹਾਲਾਂਕਿ ਉਹਨਾਂ ਦੇ ਆਪਣੇ ਹੋਰ ਸੋਰਸਸ ਵੀ ਹੈ ਆ, ਤੇ ਇੰਨੇ ਕੀ ਯਾਨੀ ਕਿ ਜਿਹੜਾ ਕੋਈ ਬੀਬੀਆਂ ਜਿਹੜੀਆਂ ਡੇਲੀ ਰੂਟੀਨ ਵਾਲੀਆਂ ਇੰਨੀਆਂ ਕੁਕਿੰਗ ਵਗੈਰਾ ਵਾਲੀਆਂ ਕੋਈ 5 4 ਯਾਨੀ ਕਿ ਜਿਹੜਾ ਵਾ ਨਾ ਉਹ ਹੋ ਸਕਦੀਆਂ ਵਾ। ਵੀ ਟੋਟਲ 10 15 ਹੋ ਸਕਦੇ ਜਿਨ੍ਹਾਂ ਦਾ ਫੁੱਲ ਘਰ ਦਾ ਖਰਚਾ ਜਿਹੜਾ ਅੱਜ ਕੱਲ੍ਹ ਯਾਨੀ ਕਿ 70,000 ਤੋਂ ਲੈ ਕੇ 1.25 ਲੱਖ ਆਮ ਜੇ ਘਰ ਦਾ ਯਾਨੀ ਕਿ ਖਰਚਾ ਜਿਹੜਾ ਵਾ ਨਾ ਬਣ ਜਾਂਦਾ ਵਾ। ਅਰ ਵਰਨਾ ਮੈਜੋਰਿਟੀ ਜਿਹੜੀ ਹੈ ਨਾ ਉਹ ਇਸ ਤਰ੍ਹਾਂ ਹੀ ਆ ਵੀ ਪੈਟਰੋਲ ਜੋਗੇ ਹੀ। ਮੈਂ ਇਹੀ ਗੱਲ ਕਰ ਰਿਹਾ ਨਾ ਵੀ ਕਈ ਫਿਰ ਮੈਂ ਕਹਿੰਦਾ ਵੀ ਯਾਰ ਮੈਂ ਕੀ ਜਵਾਬ ਦੇਵਾਂ ਇਸ ਗੱਲ ਦਾ ਵੀ ਅਸੀਂ ਕਿਹੜਾ ਨਾ ਇਹਨੂੰ ਅਸੀਂ ਸਿੱਖ ਕੇ ਲੱਗੇ ਆ, ਨਾ ਅਸੀਂ ਸਾਨੂੰ ਤਾਂ ਅੱਲਾਹ ਪਾਕ ਨੇ ਹਰ ਕਰਦਾ ਮਾਲਕ ਹੀ ਆ। ਇਹਦੇ ਵਿੱਚ ਬੰਦੇ ਦਾ ਕੋਈ ਆਪਣਾ ਕਮਾਲ ਕਿਸੇ ਦਾ ਨਹੀਂ ਹੁੰਦਾ, ਲੇਕਿਨ ਕਿਸੇ ਦੀ ਵਜ੍ਹਾ ਨਾਲ, ਜਿੱਦਾਂ ਕਿ ਹੁਣ ਅੰਜਮ ਸਰੋਇਆ ਸਾਹਿਬ ਸੀਗੇ, ਅਸੀਂ ਉਹਨਾਂ ਨਾਲ ਰਾਣਾ ਸਾਹਿਬ ਉਹਨਾਂ ਨਾਲ ਹੁੰਦੇ ਸੀਗੇ, ਫਿਰ ਮੈਂ ਉਹਨਾਂ ਨਾਲ ਹੁੰਦਾ ਸੀ, ਕੈਮਰਾਮੈਨ ਨਹੀਂ ਇਹ ਉਹ, ਉਹਦੇ 'ਚ ਫਿਰ ਲੋਕਾਂ ਨਾਲ ਇੰਟਰੋਡਕਸ਼ਨ ਕਿਉਂ ਜੀ ਰਾਣਾ ਸਾਹਿਬ ਉਹ ਬਣ ਜਾਂਦਾ। ਤੇ ਫਿਰ ਇੱਦਾਂ ਇੱਕ ਦੂਸਰੇ ਦੇ ਨਾਲ ਨਾ ਮੇਰਾ ਖਿਆਲ ਆ ਵੀ ਜੁੜ ਕੇ ਜ਼ਿਆਦਾ ਇਹਦੇ ਵਿੱਚ ਨਾ YouTube ਦੇ ਵਿੱਚ। ਲੇਕਿਨ ਅਗਰ ਤੁਸੀਂ ਕੰਮ ਕਰਨਾ ਚਾਹੁੰਦੇ ਆ ਨਾ, ਤੇ ਬਿਲਕੁਲ ਇਹਦੇ ਤੇ ਤੁਸੀਂ ਕੰਮ YouTube ਦੇ ਉੱਤੇ ਕਰੋ, ਦਿਲ ਲਾ ਕੇ ਕਰੋ, ਤੇ ਕੰਮ ਆਪਣਾ ਫਿਰ ਹਰ ਰੋਜ਼ ਜਿਹੜਾ ਨਾ ਰੂਟੀਨ ਦੇ ਨਾਲ ਇਹਦੇ ਉੱਤੇ ਕੰਮ ਕਰੋ। ਫਿਰ ਆਸਤਾ ਆਸਤਾ ਦੇਖੋ ਜੀ ਇਸ ਤਰ੍ਹਾਂ ਹੀ ਦੋਸਤ ਵੀਰ ਜੁੜਦੇ ਜਾਂਦੇ ਆ, ਟੱਬਰ ਬੱਚਾ। ਇੱਕ ਨਾ ਮੈਂ ਤੁਹਾਨੂੰ ਸਾਦਾ ਜਿਹਾ ਕੰਪੈਰੀਜ਼ਨ ਦੱਸਦਾ ਵਾਂ
ਕਿ ਆ ਆਪਾਂ YouTube ਤੇ ਨਾ ਵੀਡੀਓ ਨਹੀਂ ਵੀ ਬਣਾਉਂਦੇ, ਲੇਕਿਨ ਜੇ ਇਹਨੇ 'ਚ ਹੁੰਦਾ ਯਾਰ, ਯਾਨੀ ਕਿ ਮੈਂਟਲੀ ਨਾ ਕੋਈ 1 ਘੰਟੇ ਦੀ ਜਿਹੜੀ ਹੈ ਨਾ ਮਸਰੂਫੀਅਤ ਪੱਕੀ ਠੱਕੀ ਹੈ ਵੀ ਅੱਧਾ ਘੰਟਾ ਬਣਾਵਾਂਗੇ, ਕੋਈ 15 ਮਿੰਟ ਪਹਿਲੇ ਆਵਾਂਗੇ, 15 ਮਿੰਟ ਜਾਵਾਂਗੇ, ਯਾਨੀ ਕਿ ਘੰਟੇ ਦੀ ਨਾ ਵੀ ਇਹ 30 ਘੰਟੇ ਆ। ਪਰ ਇਹਦੇ 'ਚ ਐਵਰੇਜ ਨਾ 30,000 ਰੁਪਈਆ, ਯਾਨੀ ਕਿ ਮੈਨੂੰ ਮਿਲੇਗਾ 30, ਯਾਨੀ ਕਿ 1000 ਰੁਪਈਆ ਨਾ ਘੰਟੇ ਦਾ ਮਿਲਦਾ। ਤੇ ਇਸ ਤੋਂ ਪਹਿਲੇ ਮੇਰੇ ਕੋਲ ਇੱਕ ਕੰਮ ਨਾ ਲਿਖਣ ਵਾਲਾ ਸੀ, ਤੇ ਉਹ ਮੈਂ 1000 ਵਰਡ ਲਿਖ ਕੇ ਦਿੰਦਾ ਸੀ। ਤੇ ਹਾਲਾਂਕਿ ਉਹ ਮੇਰੇ ਬਹੁਤ ਪੁਰਾਣੇ ਕਲਾਇੰਟ ਸੀ, ਤੇ ਉਹਨਾਂ ਨੂੰ ਮੈਂ ਰੇਟ ਨਹੀਂ ਵਧਾਇਆ ਸੀ, ਉਹਨਾਂ ਕੋਲ ਮੈਂ 5000 ਲੈਂਦਾ ਸੀ, ਪਰ ਉਹ ਮੇਰਾ ਨਾ 15 ਤੋਂ 20 ਮਿੰਟ ਦਾ ਕੰਮ ਸੀ ਵੀ, ਯਾਨੀ ਕਿ ਉਹਦੇ 'ਚ ਅਗਰ ਜੇ ਮੈਂ ਚਾਹੁੰਦਾ ਉਹਨਾਂ ਕੋਲ ਮੈਂ 10,000 ਚਾਰਜ ਕਰਨਾ, ਤੇ ਮੈਂ 10,000 ਵੀ ਚਾਰਜ ਕਰਦਾ ਉਹਦਾ ਸੀ ਵੀ, ਉਹਦੇ 'ਚ ਮੈਂ 40,000 ਵੀ ਉਹ 40,000 'ਚ ਮੈਨੂੰ ਕਿੰਨਾ ਦੇਣਾ ਪੈਂਦਾ ਸੀ ਵੀ ਅੱਧਾ ਘੰਟਾ 2 ਘੰਟੇ ਦਾ ਕੰਮ ਤੇ ਉਹਦੇ 'ਚ 4 ਘੰਟੇ ਦੀ ਰਿਸਰਚ ਆ, ਵੀ 6 ਘੰਟੇ ਟੋਟਲ, ਯਾਨੀ ਕਿ ਜਿਹੜਾ ਵਾ ਨਾ ਇੱਥੇ, ਯਾਨੀ ਕਿ ਇਹ ਰਿਸਰਚ ਨੂੰ ਇੱਕ ਪਾਸੇ ਛੱਡ ਦਿਓ ਵੀ ਕੁਛ ਵਲਾਗ ਐਸੇ ਹੁੰਦੇ ਆ ਕਿ ਜਿਨ੍ਹਾਂ ਲਈ ਰਿਸਰਚ ਵੀ ਕਰਨੀ ਪੈਂਦੀ ਆ। ਅਗਰ ਉਹ ਯਾਨੀ ਕਿ ਵੈਸੇ ਹੀ ਸਿੱਧਾ ਮੂੰਹ, ਜਿਸ ਤਰ੍ਹਾਂ ਅੱਜ ਆਪਾਂ ਬਹਿ ਗਏ ਆ ਵੀ ਮੂੰਹ ਉਠਾਇਆ ਤੇ ਬਹਿ ਗਏ ਕੈਮਰੇ ਅੱਗੇ, ਇਹਦੇ 'ਚ ਵੀ ਯਾਨੀ ਕਿ ਘੰਟਾ ਜਿਹੜਾ ਵਾ ਨਾ ਲੱਗ ਜਾਂਦਾ ਵਾ। ਨਹੀਂ ਹਾਂ ਬਿਲਕੁਲ ਬਿਲਕੁਲ। ਤੇ ਦੇਖੋ ਫਿਰ ਜੀ ਮੇਰੇ ਕੋਲ ਫਿਰ ਬੰਦਸ਼ ਹੁੰਦੀ ਹੈ ਕਿ ਸਵੇਰੇ ਤੇ ਸ਼ਾਮ 2 ਹੀ ਟਾਈਮ ਹੁੰਦੇ ਆ ਵੀ, ਹਾਂ ਫਿਰ ਤੁਸੀਂ ਉਸ ਟਾਈਮ ਨਹੀਂ ਦੇਖੋ ਜੀ ਗੱਲ ਸੁਣੋ, ਇੱਕ ਮਜ਼ਦੂਰ ਆ ਨਾ, ਤੁਸੀਂ ਉਹਦੇ ਕੋਲੋਂ ਤੁਸੀਂ ਕਹਿੰਦੇ ਆ, ਮੈਂ ਫਰਜ਼ ਕਰੋ ਉਹਨੂੰ ਕਹਿੰਦਾ ਆ ਵੀ 1 ਕਿੱਲਾ ਤੂੰ ਪਾਣੀ ਦਾ ਯਾਰ ਮੇਰਾ ਲਾਣਾ, ਹਾਂ ਉਹਨੇ ਮੇਰਾ 1 ਕਿੱਲਾ ਪਾਣੀ ਦਾ ਲਾਉਣ ਵਾਸਤੇ ਆਪਣੀ ਪੂਰੀ ਦਿਹਾੜੀ ਤੋੜਨੀ ਆ। ਤੇ ਜੇ ਮੈਂ ਉਹਨੂੰ ਕਹਾਂ ਵੀ ਤੂੰ ਹੁਣ ਰੁਪਈਆ ਲੈ 100, ਹਾਂ 150 200 ਲੈ ਲਾ, ਉਹਨੇ ਉਹ ਦਿਹਾੜੀ ਅਸਲ ਦੇ ਵਿੱਚ ਪੂਰੀ ਤੋੜੀ ਆ। ਹੁੰਦਾ ਇੰਜ ਆ ਵੀ ਇਹ ਤਾਂ ਇੰਜ ਲੱਗਦਾ ਵੀ ਆਹ 15-20 ਮਿੰਟ ਘੰਟੇ ਦੇ ਵਿੱਚ ਵਲਾਗ ਬਣ ਗਿਆ। ਮੈਂ ਉਹੀ ਤਾਂ ਕਹਿ ਰਿਹਾ ਵੀ ਅਸਲ ਦੇ ਵਿੱਚ ਪਸੇ ਪਰਦਾ ਕੀ ਆ, ਉਹ ਕੈਮਰੇ ਦੇ ਪਿੱਛੇ ਬੈਠੇ ਵਾਲੇ ਜਿੰਨੇ ਵੀ ਦੋਸਤ ਆ ਨਾ, ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਹੁੰਦਾ ਵੀ ਅਸਲ ਦੇ ਵਿੱਚ ਪਿੱਛੇ ਕੀ। ਫਰਜ਼ ਕਰੋ ਕਿ ਮੈਂ ਰਾਣਾ ਸਾਹਿਬ, ਮੈਂ ਇਰਾਦਾ ਬਣਾ ਲਿਆ ਵੀ ਇਹ ਵਲਾਗ ਬਣਾਉਣਾ, ਮੈਂ ਰਾਣਾ ਸਾਹਿਬ ਨੂੰ ਕਾਲ ਕਰੀ, ਰਾਣਾ ਸਾਹਿਬ ਕਹਿੰਦੇ ਮੈਂ ਘਰ ਚਲ ਗਿਆ, ਤੇ ਜੇ ਉੱਥੇ ਫਿਰ ਇਹਨਾਂ ਨੂੰ ਘੰਟਾ ਲੱਗ ਗਿਆ ਤੇ ਮੈਂ ਇੱਕ ਜਗ੍ਹਾ ਬੈਠਾ ਇੰਤਜ਼ਾਰ ਕਰੂੰਗਾ ਵੀ ਘੰਟਾ ਉਹ ਵੀ ਘੰਟਾ। ਮੈਨੂੰ ਰਾਣਾ ਸਾਹਿਬ ਨੇ ਜੇ ਕੋਈ ਇਹੋ ਜਿਹਾ ਕੋਈ ਕੰਮ ਮੈਂ ਕਹਿਤਾ ਵੀ ਮੈਂ ਫਲਾਣੀ ਜਗ੍ਹਾ ਆ, ਰਾਣਾ ਸਾਹਿਬ ਉਹ ਵਲਾਗ ਪਿੱਛੇ ਬੈਠੇ ਇੰਤਜ਼ਾਰ ਕਰ ਰਹੇ ਆ ਵੀ ਫਿਰ ਕੁਝ ਹੋਰ ਕੋਈ ਇਹੋ ਜਿਹਾ ਕੰਮ ਤੁਸੀਂ ਬਣਾਉਣਾ ਵਲਾਗ ਆ, ਤੇ ਕੰਮ ਤੁਹਾਨੂੰ ਕੋਈ ਹੋਰ ਪੈ ਗਿਆ, ਘਰ ਵਾਲਿਆਂ ਨੇ ਤੁਹਾਨੂੰ ਫੋਨ ਕਰਤਾ ਸਬਜ਼ੀ ਲਿਆ ਦਿਓ ਜੀ, ਦਵਾਈ ਨਹੀਂ ਹੈਗੀ ਤੇ ਫਲਾਣਾ ਨਹੀਂ ਹੈਗਾ। ਇਹਦੇ ਵਿੱਚ ਡਿਸਟਰਬੈਂਸ ਵੀ ਬੜੀ ਆ, ਇਹ ਨਹੀਂ ਹੈਗਾ। ਲੇਕਿਨ ਫਿਰ ਵੀ ਜਿੰਨੇ ਸਾਡੇ ਦੋਸਤ, ਮੈਂ ਉਹ ਵੀਡੀਓ ਇੱਕ ਅਸੀਂ ਪੂਰੀ ਬਣਾਵਾਂਗੇ ਇਹਦੇ ਉੱਤੇ ਤਫਸੀਲ ਦੇ ਨਾਲ ਵੀ, ਮੈਂ ਤਾਂ ਰਾਣਾ ਸਾਹਿਬ ਨੂੰ ਪਹਿਲਾਂ ਵੀ ਕਿਹਾ ਸੀ, ਤੇ ਕੋਈ ਇਹੋ ਜਿਹਾ ਵੀ ਬਣਾਉਂਦੇ ਆ ਪ੍ਰੋਗਰਾਮ ਵੀ ਇੱਕ ਅੱਧਾ ਦਿਨ, ਜਿਹੜੇ ਦੇਖੋ ਅਸੀਂ ਕੋਈ ਐਡੇ ਵੱਡੇ ਯੂਟਿਊਬਰ ਨਹੀਂ ਹੈਗੇ, ਲੇਕਿਨ ਸਾਡੇ ਜਿਹੜੇ ਦੇਖਣ ਵਾਲੇ ਆ ਨਾ, ਜਿਨ੍ਹਾਂ ਨੇ ਸਾਨੂੰ ਦੇਖ ਕੇ ਕੋਈ ਚੈਨਲ ਬਣਾਏ ਆ, ਉਹ ਇੰਜ ਸਮਝਦੇ ਆ ਵੀ ਐਕਸਪੋਜ਼ਰ ਘੱਟ ਆ, ਵੀ ਉਹ ਸਮਝਦੇ ਆ ਵੀ ਇਹ ਯਾਰ ਬੜਾ ਇਹਨਾਂ ਦਾ ਚੈਨਲ ਬੜੀ ਜਲਦੀ ਮੋਨੀਟਾਈਜ਼ ਹੋ ਗਿਆ। ਉਹ ਜੇ ਉਹਨਾਂ ਨੂੰ ਕਹੋ ਵੀ ਯਾਰ ਇਸ ਤਰ੍ਹਾਂ ਕਰਕੇ, ਉਹ ਕਹਿੰਦੇ ਤੁਹਾਡਾ ਤਾਂ ਜੀ ਬੜੀ ਜਲਦੀ ਹੋ ਗਿਆ ਸੀਗਾ। ਇਹ ਤਾਂ 1 ਦਿਨ 'ਚ ਵੀ ਹੋ ਸਕਦਾ, 5 ਦਿਨਾਂ 'ਚ ਵੀ ਹੋ ਸਕਦਾ, 2 ਸਾਲਾਂ 'ਚ ਵੀ ਹੋ ਸਕਦਾ, ਕਈ ਲੋਕ 5-5 ਸਾਲਾਂ ਬਾਅਦ। ਲੇਕਿਨ ਕਦੇ ਨਾ ਕਦੇ ਤੁਸੀਂ ਆਪਣੀ ਮੰਜ਼ਿਲ ਤੇ ਜ਼ਰੂਰ ਪਹੁੰਚਦੇ ਆ, ਅਗਰ ਤੁਸੀਂ ਆਪਣੀ ਮਿਹਨਤ ਜਾਰੀ ਰੱਖਦੇ ਆ। ਅਸਲ ਦੇ ਵਿੱਚ ਮੇਰਾ ਕਹਿਣ ਦਾ ਮਕਸਦ ਇਹੀ ਸੀਗਾ। ਤੇ ਬਾਕੀ ਕਿਸੇ ਦੇ ਨਿੱਦਾਂ ਕਰਾਂਗੇ ਵੀਰ ਜੀ ਵੀ, ਸਾਡੇ ਜਿੰਨੇ ਯੂਟਿਊਬਰ ਕੋਈ ਦੋਸਤ ਜਿਹੜੇ ਸਾਡੇ ਨਵੇਂ ਜੁੜੇ ਹੋਏ ਆ, ਉਹ ਜਨਾਬ ਜੀ ਇੱਕ ਦਿਨ ਰੱਖਾਂਗੇ ਰਾਣਾ ਸਾਹਿਬ, ਉਹਨਾਂ ਨੂੰ ਸਾਰਿਆਂ ਨੂੰ ਬੁਲਾਉਂਦੇ ਆ, ਜਿਹੜੇ ਕੋਈ 10-15 ਹੋਏ, ਉਹਨਾਂ ਨੂੰ ਬਹਿ ਕੇ ਰਾਣਾ ਸਾਹਿਬ ਦਾ ਲੈਕਚਰ ਵੀ ਦਵਾਵਾਂਗੇ, ਤੇ ਉਹਦੇ ਤੇ ਗੱਲਬਾਤ ਵੀ ਕਰਾਂਗੇ, ਤੇ ਪੁੱਛਾਂਗੇ ਵੀ, ਤੇ ਉਹਨਾਂ ਦੇ ਆਪਸ ਦੇ ਵਿੱਚ ਜਿਹੜੇ ਆ ਨੰਬਰ ਵੀ ਸ਼ੇਅਰ ਕਰਾਂਗੇ। ਤੇ ਉਹ ਅਸਲ ਦੇ ਵਿੱਚ ਤੁਸੀਂ ਆਪਣੇ ਲੈਵਲ ਦਾ ਜਿਹੜਾ ਤੁਹਾਡੇ ਬਰਾਬਰ ਦਾ ਕੋਈ ਚੈਨਲ ਹੈ ਨਾ, ਉਹਦੇ ਨਾਲ ਅਗਰ ਤੁਸੀਂ ਕੋਲੈਬੋਰੇਟ ਕਰਦੇ ਆ ਨਾ, ਉਹਦੇ ਤੁਹਾਨੂੰ ਬੜੇ ਫਾਇਦੇ ਹੁੰਦੇ। ਅਸਲ ਦੇ ਵਿੱਚ ਅਸੀਂ ਆਪਸ ਵਿੱਚ ਇੱਕ ਦੂਜੇ ਦੀ ਬਾਂਹ ਨਹੀਂ ਫੜਦੇ। ਪ੍ਰੋਬਲਮ ਇਹ ਆ, ਅਸੀਂ ਇੱਕ ਦੂਜੇ ਨੂੰ ਨਾਲ ਲੈ ਕੇ ਨਹੀਂ ਟੁਰਦੇ। ਜੇ ਅਸੀਂ ਇੱਕ ਦੂਜੇ ਨੂੰ, ਹਾਲਾਂਕਿ ਪੈਸੇ ਤਾਂ YouTube ਨੇ ਦੇਣੇ ਆ, ਇਹ ਕਿਹੜਾ ਕਿਸੇ ਦੇ ਘਰੋਂ ਜਾਣੇ ਆ ਜਾਂ ਕਿਸੇ ਦੇ। ਹਾਂ ਹੁਣ ਕਾਫੀ ਸਾਰੇ ਬੰਦਿਆਂ ਦਾ ਇਹ ਮਸਲਾ ਹੈ ਕਿ ਉਹ ਸਾਲ ਤੋਂ ਯਾਨੀ ਕਿ ਨਾ ਕੋਈ 200 ਵੀਡੀਓ ਬਣਾ ਚੁੱਕੇ ਯਾਰ, ਉਸ ਦੇ ਬਾਵਜੂਦ ਵੀ ਉਹਨਾਂ ਦੀ 200-250 ਤੋਂ ਜ਼ਿਆਦਾ ਨਹੀਂ ਦੇਖੀ ਜਾਂਦੀ। ਉਹਦੇ 'ਚ ਮਤਲਬ ਫਿਰ ਉਹਦੇ 'ਚ ਸਿੱਧੀ ਜੀ ਗੱਲ ਆ ਕਿ ਉਹ ਕੁਛ ਐਸਾ ਕੰਟੈਂਟ ਕ੍ਰੀਏਟ ਕਰ ਰਹੇ ਆ ਜਿਹੜਾ ਕਿ ਲੋਕਾਂ ਦੀ ਇੰਟਰਸਟ ਵਾਲਾ ਨਹੀਂ ਹੈ। ਜਾਂ ਤਾਂ ਉਹਨਾਂ ਨੂੰ ਆਪਣੇ ਕੰਟੈਂਟ ਨੂੰ ਰਿਵਾਈਜ਼ ਕਰਨਾ ਚਾਹੀਦਾ, ਜਾਂ ਫਿਰ ਇਹ ਹੁੰਦਾ ਕਿ ਉਹ ਕੰਮ ਛੱਡ ਦੇਣਾ ਚਾਹੀਦਾ। 2 ਹੀ ਚੀਜ਼ਾਂ, ਜਾਂ ਤਾਂ ਯਾਨੀ ਕਿ ਇਹ ਆਪਣੇ ਆਪ ਨੂੰ ਦੇਖੋ ਜੀ, ਜਾਂ ਜੇ ਤੁਸੀਂ ਬਾਰ-ਬਾਰ ਫੇਲ ਹੋ ਰਹੇ ਨਾ, ਜਾਂ ਤਿਆਰੀ ਅੱਛੀ ਕਰਕੇ ਪਾਸ ਹੋ ਜਾਓ, ਜਾਂ ਇਮਤਿਹਾਨ ਛੱਡ ਦਿਓ। ਬਜਾਏ ਇਹਦੇ ਕਿ ਬਾਰ-ਬਾਰ ਯਾਨੀ ਕਿ ਜਿਹੜਾ ਵਾ ਨਾ ਉਸ ਚੀਜ਼ ਦੇ, ਇਹ ਹੁਣ ਕਹਿ ਤਾਂ ਦਿੰਦੇ ਵੀ ਹੌਸਲਾ ਛਿਕਣੀ, ਲੇਕਿਨ ਕਿਸੇ ਨੂੰ ਹਨੇਰੇ 'ਚ ਰੱਖਣਾ ਵੀ ਜਿਹੜਾ ਵਾ ਨਾ। ਹੁਣ ਅੱਛਾ, ਫਿਰ ਇੱਕ ਹੋਰ ਬੜੀ ਦਿਲਚਸਪ ਗੱਲ ਆ, ਕਈ ਬੰਦੇ ਨਾ ਜਿਸ ਤਰ੍ਹਾਂ ਜ਼ਿਮੀਦਾਰ ਹੁੰਦੇ ਨਾ, ਉਹਨਾਂ ਨੇ ਖਰਚਾ ਰੱਜ ਕੇ ਕੀਤਾ ਹੁੰਦਾ,
ਤੇ ਉਹ ਨਾ ਉਹਨਾਂ ਨੂੰ ਪੁੱਛੋ, ਉਹਨਾਂ ਕਹਿਣਾ ਕੋਈ ਨਹੀਂ ਬਸ ਨਾਰਮਲ ਜਿਹਾ ਖਰਚਾ ਕੀਤਾ ਸੀ। ਹੂੰ ਇਸ ਤਰ੍ਹਾਂ ਹੀ ਕਈ ਯੂਟਿਊਬਰ ਨਾ ਹਾਂਜੀ, ਉਹਨਾਂ ਨੇ ਉਹਨਾਂ ਪਾਪੜ ਬੜੇ ਪੂਰਾ- ਵੇਲੇ। ਹਾਂ ਉਹਨਾਂ ਨੇ ਪੂਰਾ 24 ਘੰਟੇ ਉਹਦੇ 'ਚ ਰਹਿੰਦੇ ਆ। ਹਾਂ ਤੇ ਉਹ ਕਹਿੰਦੇ ਨਹੀਂ ਬਸ ਸਾਡਾ ਤਾਂ ਬਸ ਦਾ ਲੱਗਿਆ ਸੀ ਤੇ ਅਸੀਂ ਯਾਨੀ ਕਿ ਜਿਹੜਾ ਹਾਂ, ਉਹ ਨਹੀਂ, ਦਾ ਨਹੀਂ, ਨਹੀਂ ਲੱਗਦਾ ਹੈ ਇਸ ਕੰਮ 'ਚ, ਉਹ ਪੂਰਾ ਯਾਨੀ ਕਿ ਮਿਹਨਤ ਉਹਨਾਂ ਬੜੀ ਆ, ਹਾਂ, ਨਾਲੇ ਹਾਂ, ਚੈਨਲ ਮੋਨੀਟਾਈਜ਼ ਹੋ ਜਾਣਾ ਮੇਰੇ ਸੱਜਣੋ ਮਿੱਤਰੋ ਕੋਈ ਵੱਡੀ ਗੱਲ ਨਹੀਂ ਹੈਗੀ। ਹਾਂ ਅਸਲ ਦੇ ਵਿੱਚ ਉਹਨੂੰ ਮੇਨਟੇਨ ਰੱਖਣਾ, ਅੱਗੇ ਤੋਂ ਅੱਗੇ ਵੀਡੀਓ ਲੱਭਣੀ, ਅੱਗੇ ਤੋਂ ਅੱਗੇ ਕੰਮ ਤਲਾਸ਼ ਕਰਨਾ, ਇਹ ਵੀ ਇੱਕ ਤਲਾਸ਼ ਆ ਨਾ। ਹਾਂ ਉਹ ਕਰਕੇ ਆਪਣੇ ਜਿਹੜੇ ਟੱਬਰ ਦੇ ਸਾਹਮਣੇ ਲੈ ਕੇ ਆਣਾ ਜੋ ਉਹ ਦੇਖਣਾ ਚਾਹੁੰਦੇ ਆ, ਇਹ ਵੀ ਇੱਕ ਬੜਾ ਉਹ ਆ ਇਹ ਅੱਛਾ ਹਾਂ, ਬਲਕਿ ਇਹ ਨਹੀਂ ਇਹਨਾਂ ਨੂੰ ਪਤਾ ਕਿ ਜਿਹੜੇ ਵੀ ਕੋਈ 4-5 ਯੂਟਿਊਬਰ ਅੱਛੇ ਹੈ ਨਾ ਪੰਜਾਬੀ ਦੇ ਵਲੌਗਰ, ਉਹਨਾਂ ਦੇ ਐਵਰੇਜ 8-10 ਘੰਟੇ ਜਿਹੜਾ ਨਾ ਆਫ ਕੈਮਰਾ ਤਿਆਰੀ 'ਚ ਗੁਜ਼ਰਦੇ ਆ। ਹਾਂ ਹਾਂ, ਨਹੀਂ ਨਹੀਂ, ਇਹ ਤਾਂ ਗੱਲ ਇਹਦੇ 'ਚ ਕੋਈ ਨਾਲੇ ਕੋਈ ਪੰਜਾਬੀ ਹੋਵੇ, ਕੋਈ ਉਰਦੂ ਹੋਵੇ, ਕੋਈ ਅੰਗਰੇਜ਼ੀ ਦਾ ਹੋਵੇ, ਗੱਲ ਇਹ ਨਹੀਂ ਹੈਗੀ। ਹਾਂ ਇਹਦਾ ਕੁਲੀਆ ਹਰ ਇੱਕ ਵਾਸਤੇ ਇੱਕੋ ਹੀ ਆ ਵੀ ਤੁਸੀਂ ਮਿਹਨਤ ਕਰੋ, ਕੰਟੈਂਟ ਚੰਗਾ ਤਲਾਸ਼ ਕਰਕੇ, ਤੇ ਆਪਣੇ ਅਗਲੇ ਦਿਨ ਵਾਸਤੇ ਇੱਕ ਦਿਨ ਪਹਿਲਾਂ ਤੁਹਾਡਾ ਪਲਾਨ ਜਿਹੜਾ ਨਾ ਹੋਣਾ ਚਾਹੀਦਾ ਵੀ ਕੱਲ ਨੂੰ ਮੈਂ ਕੀ ਕਰੂੰਗਾ। ਤੇ ਬਾਕੀ ਰਾਣਾ ਸਾਹਿਬ ਹੋਰ ਕੋਈ ਗੱਲਬਾਤ? ਬਾਕੀ ਤਾਂ ਬਸ ਕਿਆ ਇਹੀ ਧੁੱਪ ਹੈ ਆ ਤੇ ਫਿਰ ਵੀ ਇਹ ਹੈ ਕਿ ਅਸੀਂ ਛਾਂ 'ਚ ਬੈਠੇ ਆ। ਹਾਂ ਹਾਂ, ਤੇ ਉਹ ਸੌਣ ਦੀ ਨਾ ਇੱਕ ਯਾਨੀ ਕਿ ਤਪਸ਼ ਵੀ ਆ ਰਹੀ ਆ, ਲੇਕਿਨ ਇੱਕ ਜਿਹੜਾ ਲੇਕਿਨ ਸੌਣ ਦਾ ਸਿੱਲੀ ਆਪਣਾ ਮਾੜਾ ਹਾਂ ਉਹ ਰੰਗ ਜਿਹੜਾ ਨਾ ਹਾਂ। ਉਹ ਵੀ ਹੈ ਆ। ਤੇ ਪਿੱਛੇ ਯਾਨੀ ਕਿ ਖੜਾ ਵੀ ਗਿੱਲਾ ਵਾ ਨਾ। ਤੇ ਚਲੋ ਇਹ ਬਿਹਤਰ ਆ ਕਿ ਕੁਛ ਤੇਰੇ ਜਗ੍ਹਾ ਤੇ ਐਸਾ ਹੈ ਦਰਖਤ ਜਿਹੜੇ ਕਿ ਜਿਹੜਾ ਨਾ ਬਹਿਣੇ ਵਾਲੀ ਪਿੱਪਲ ਤੋਂ ਇਲਾਵਾ, ਯਾਨੀ ਕਿ ਇਹ ਵੀ ਇੱਕ ਅੱਛੀ ਜਗ੍ਹਾ ਜਿਹੜੀ ਹੈ ਨਾ। ਹਾਂ ਹਾਂ, ਨਹੀਂ ਦੇਖਾ ਇਹ ਤਾਂ ਟਾਲੀਆਂ ਇੱਥੇ ਪਰ ਬੜੀ ਇਹਨੂੰ ਵੈਸੇ ਆ ਵਿੱਚ ਜੀ ਨਾ ਜਿਸ ਤਰ੍ਹਾਂ ਛੋਟੇ ਛੋਟੇ ਜਿਹੇ ਇਹਨਾਂ ਨੂੰ ਕਿਸੇ ਦਿਨ ਟਾਈਮ ਕੱਢ ਕੇ ਛਾਂਗ ਲਓ ਕੁਹਾੜੀ ਲਾ ਕੇ ਕੋਈ 2 ਘੰਟੇ ਨਾ, ਤਾਂ ਕਿ ਆ ਬਹਿਣ ਲਈ ਇੱਕ ਅੱਛੀ ਜਗ੍ਹਾ ਜਿਹੜੀ ਹੈ ਨਾ। ਹਾਂ, ਇਹ ਥੋੜਾ ਜਿਹਾ ਹਟਵੀਂ ਵੀ ਹੈਗੀ ਹੈ, ਦੂਰ ਵੀ ਹੈਗੀ। ਰੂਟਾ ਵੀ ਸਾਡਾ ਜੀ ਪੂਰਾ ਹੋ ਗਿਆ ਹੋਇਆ ਜਾਂ ਵੱਜ ਗਿਆ ਹੋਇਆ। ਤੇ ਹਾਂ ਮੈਚ ਦੋਨੇ ਬੜੇ ਜ਼ਬਰਦਸਤ ਸੀ। ਚਲੋ ਅਸਲ ਦੇ ਵਿੱਚ ਮੈਂ ਪਤਾ ਕੀ ਸੋਚ ਰਿਹਾ, ਮੈਂ ਕਿਹਾ ਯਾਰ ਇੱਕ ਗੱਲ ਕੋਈ ਕਰ ਰਹੀ ਸੀਗੀ, ਕੋਈ ਜ਼ੇਨ ਦੇ ਵਿੱਚ ਸੀਗੀ, ਐਡੀ ਹੀ ਵੱਡੀ ਯਾਰ ਗੱਲ ਅਸੀਂ ਭੁੱਲੇ ਬੈਠੇ ਆ। ਬਾਕੀ ਇਹ ਜਿਹੜੇ ਸਾਡੇ ਇੰਗਲੈਂਡ 'ਚ ਵੇਲੀ ਰਹਿੰਦੇ ਆ ਉਹ ਬੜੇ ਖੁਸ਼ ਆ ਕੇ ਇੰਗਲੈਂਡ ਨੇ 6 ਗੋਲ ਕੀਤੇ, 4 ਫਰਾਂਸ ਨੇ ਕੀਤੇ। ਉਸ ਦਿਨ ਇੰਗਲੈਂਡ ਨੇ ਉਹਨਾਂ ਦਾ ਭਾਈ ਲਾਮਾ ਜਿਹੜਾ ਵਾ ਨਾ ਲਾਤਾਰ, ਮੇਰਾ ਵੀ ਤਵੱਕੋ ਮੈਨੂੰ ਵੀ ਇਹੀ ਸੀ ਵੀ ਇੰਗਲੈਂਡ, ਕਿਉਂਕਿ ਫਰਾਂਸ ਜ਼ਿਹਨੀ ਤੌਰ ਤੇ ਚੈਂਪੀਅਨ ਸੀ। ਜਦੋਂ ਬੰਦਾ ਬਿਲਕੁਲ ਕਿਸੇ ਚੀਜ਼ ਤੋਂ ਰਹਿੰਦਾ ਉਹ ਡਿਜੈਕਟਡ ਹੁੰਦਾ। ਇੰਗਲੈਂਡ ਆਪਣੀ ਸਟੇਜ ਤੱਕ ਪਹੁੰਚ ਚੁੱਕਾ। ਨਾਲੇ ਰਾਣਾ ਮੈਚ ਹੀ ਬੜਾ ਫ੍ਰੀ ਹੈਂਡ ਜਿਹਾ ਸੀਗਾ, ਜਿਵੇਂ ਆਪ ਜਿਹਾ ਨਹੀਂ ਮੈਚ ਹੁੰਦਾ, ਉਹਨੂੰ ਗੋਲ ਹੀ ਕਰਨਾ ਹੈ, ਗੋਲ ਹੀ ਕਰਨੇ ਸੀ। ਤੇ ਉਹ ਬਹੁਤ ਅੱਛਾ ਇੱਕ ਯਾਨੀ ਕਿ ਤਮਾਸ਼ਾਈਆਂ ਲਈ ਇੱਕ ਬੜਾ ਐਂਟਰਟੇਨਿੰਗ ਮੈਚ ਸੀ। ਤੇ ਬਾਕੀ ਜਿਹੜਾ ਫਾਈਨਲ ਸੀ ਉਹ ਬਿਲਕੁਲ ਤਵੱਕੋ ਦੇ ਮੁਤਾਬਕ ਸੀ। ਉਹੀ ਯਾਨੀ ਕਿ ਜਿਹੜੇ ਮਾਰ ਇਰਫਾਨ, ਬਲਕਿ ਮੇਰੇ ਹਿਸਾਬ ਵਿੱਚ ਤਵੱਕੋ ਦੇ ਥੋੜੇ ਜਿਹਾ ਖਿਲਾਫ ਹੈ ਸੀ ਮੇਰੇ ਹਿਸਾਬ ਵਿੱਚ। ਰਾਣਾ ਸਾਹਿਬ ਵੀ ਇੰਨਾ ਟਫ ਟਾਈਮ ਮੈਨੂੰ ਲੱਗਦਾ ਸੀ ਵੀ ਸਪੇਨ ਜਿਹੜਾ ਨਾ ਮੇਰੇ ਹਿਸਾਬ ਵਿੱਚ 3 ਗੋਲ ਕਰੂਗਾ। ਨਹੀਂ ਉਹਦੇ 'ਚ ਇਰਫਾਨ ਦਾ ਜਿਹੜਾ ਸਰਜੀ, ਬਲਕਿ ਇੱਕ ਦਿਨ ਕਰਨਾ ਸੀ ਵਲੌਗ, ਫਿਰ ਟਾਈਮ ਨਹੀਂ ਲੱਗਾ। ਇਰਫਾਨ ਦਾ ਇਹੀ ਸੀ ਕਹਿਣਾ, ਇਰਫਾਨ ਕਹਿੰਦਾ ਵੀ ਇਹਨਾਂ ਨੇ ਮੈਸੀ ਮੂਸੀ ਤੱਕ ਬਾਲ ਪਹੁੰਚਣੀ ਨਹੀਂ ਦੇਣੀ। ਰੋਡਰੀ ਪੈਡਰੀ ਵਗੈਰਾ ਜਿਹੜੇ ਆ ਨਾ, ਉਹਨਾਂ ਨੇ ਇਸ ਜਿਹੇ ਤਰੀਕੇ ਨਾਲ ਯਾਨੀ ਕਿ ਕਰਨਾ ਕਿ ਸਿਚੁਏਸ਼ਨ ਜਿਹੜੀ ਹੈ ਨਾ, ਸਿਚੁਏਸ਼ਨ ਬਣਨ ਹੀ ਨਹੀਂ ਦੇਣੀ ਹੈ। ਡਿਫੈਂਸ ਦੇ ਉਹ ਬੜੇ ਤਕੜੇ ਆ, ਉਹਨੇ ਇੱਕ ਅੱਧਾ ਜਿੱਥੇ ਮੌਕਾ ਮਿਲਿਆ ਉੱਥੇ ਉਹਨਾਂ ਨੇ ਗੋਲ ਜਿਹੜਾ ਵਾ ਨਾ ਉਹ ਕਰ ਦੇਣਾ। ਤੇ ਉਹੀ ਹੋਇਆ। ਸਕੋਰ ਤੋਂ ਨਹੀਂ ਅੰਦਾਜ਼ਾ ਹੁੰਦਾ ਜਿਹੜੇ, ਲੇਕਿਨ ਮੈਚ ਜਿਨ੍ਹਾਂ ਨੇ ਦੇਖਿਆ ਵਾ ਨਾ ਉਹਨਾਂ ਨੂੰ ਪਤਾ ਵਾ ਕਿ ਵੀ ਸਪੇਨ ਨੇ ਕਿੰਨੀ ਦੇਰ ਜਿਹੜੀ ਹੈ ਨਾ ਬਾਲ ਨੂੰ ਕਾਬੂ 'ਚ ਰੱਖਿਆ ਤੇ ਅਰਜਨਟਾਈਨ ਨੂੰ ਕਿਸ ਤਰ੍ਹਾਂ। ਹਾਂ, ਤੇ ਫਿਰ ਇੱਕ ਇੰਨੀ ਯੰਗ ਟੀਮ ਸਪੇਨ ਦੀ, ਅਗਲੇ ਵਰਲਡ ਕੱਪ 'ਚ ਵੀ ਦੇਖੋ ਕੋਈ ਰੱਬੋਂ ਕੋਈ ਮਾਰ ਨਾ ਪੈ ਜਾਏ ਤੇ ਅਲੱਗ ਚੀਜ਼ ਆ। ਇਸ ਦਫਾ ਯਾਨੀ ਕਿ ਜਿਹੜਾ ਉਹਨਾਂ ਦਾ ਇੱਕ ਬੈਕ ਹੈ ਉਹਨਾਂ ਖੂਬਸੂਰਤ ਜਮਾ, ਬੜੀ ਯੰਗ ਜੀ ਏਜ ਦਾ ਵਾ, ਸ਼ਾਇਦ ਪਲੇਅਰ ਯੰਗ ਪਲੇਅਰ ਆਫ ਜਿਹੜਾ ਟੂਰਨਾਮੈਂਟ ਕਰਾਰ ਪਾਇਆ ਵਾ। ਤੇ ਉਸ ਹਿਸਾਬ ਵਿੱਚ ਜੇ ਦੇਖਿਆ ਜਾਏ ਤੇ ਹਾਲੇ ਤਾਂ ਬਹੁਤ ਸਾਰੇ ਮੁੰਡੇ ਜਿਹੜੇ ਆ ਨਾ 22 ਸਾਲ ਤੋਂ ਥੱਲੇ ਵਾਲੇ ਹੈ ਆ, ਸਵਾਏ ਰੋਡਰੀ ਤੋਂ ਇਲਾਵਾ ਬਾਕੀ ਸਾਰੀ ਖੇਪ ਹੀ 25 ਸਾਲ ਤੋਂ ਨੀਚੇ ਵਾਲੀ ਆ। ਤੇ ਇਹ ਯਾਨੀ ਕਿ ਅਗਲਾ ਵਰਲਡ ਕੱਪ ਵੀ ਫਰਾਂਸ ਸਪੇਨ ਦੀ ਟੀਮ ਜਿਹੜਾ ਵਾ ਨਾ ਅੱਛਾ ਖੇਲ ਸਕਦੀ। ਸਾਡੇ ਵੱਲੋਂ ਜੀ ਜਿੰਨੇ ਵੀ ਸਪੇਨ ਦੇ ਫੈਨ ਸੀਗੇ, ਉਹਨਾਂ ਨੂੰ ਦੇਖਣ ਵਾਲੇ ਤੇ ਉਹਨਾਂ ਦੇ ਦਿਲ ਦੇ ਵਿੱਚ ਸੀ ਵੀ ਉਹਨਾਂ ਦੀ ਟੀਮ ਜਿੱਤੇ, ਉਹਨਾਂ ਨੂੰ ਸਾਡੇ ਵੱਲੋਂ ਮੁਬਾਰਕ ਜੀ। ਤੇ ਅਰਜਨਟਾਈਨ ਵਾਲਿਆਂ ਨੂੰ ਵੀ ਮੁਬਾਰਕ ਜੀ। ਹੋ ਇਹ ਬੈਡ ਲੱਕ, ਇਹ ਚੱਲਦਾ ਰਹਿੰਦਾ, ਖੇਡਾਂ ਦਾ ਹਿੱਸਾ ਹੈ। ਇੱਕ ਨੇ ਤਾਂ ਢਹਿਣਾ ਹੀ ਸੀਗਾ, ਲੇਕਿਨ ਜੋ ਲੋਕਾਂ ਦੇ ਕਈ ਮੈਂ ਇਹ ਸੁਣਨ ਦੇ ਵਿੱਚ ਆ ਰਿਹਾ ਸੀਗਾ ਰਾਣਾ ਸਾਹਿਬ, ਇੰਜ ਵੀ ਲੋਕ ਕਹਿ ਰਹੇ ਸੀਗੇ ਵੀ ਅਰਜਨਟਾਈਨ ਉਂਝ ਨਹੀਂ ਜਿੱਤਦਾ, ਲੇਕਿਨ ਅਰਜਨਟਾਈਨ ਨੂੰ ਜਿਤਾਇਆ ਜਾ ਸਕਦਾ। ਹਾਂ ਫੀਫਾ ਇੱਕ ਉਹ ਬਣੀ ਹੋਈ ਸੀਗੀ ਜ਼ੇਨ ਦੇ ਵਿੱਚ, ਲੇਕਿਨ ਉਹ ਮਿੱਥ ਵੀ ਟੁੱਟੀ ਹੈ ਜੀ। ਬੜਾ ਸੋਹਣਾ ਮੈਚ ਹੋਇਆ। ਤੇ ਬਾਕੀ ਮੈਂ ਦੇਖਿਆ ਵੀ ਮਾਰ ਧਾੜ ਵੀ ਬੜੀ ਹੋਈ ਆ। ਰਾਣਾ ਸਾਹਿਬ ਤੁਸੀਂ ਮੈਚ ਨਹੀਂ ਦੇਖਿਆ ਮੇਰੇ ਖਿਆਲ ਨਾਲ? ਮੈਂ ਮੈਚ ਅੱਧਾ ਕੁ ਦੇਖਿਆ, ਬਾਅਦ ਵਿੱਚ ਹਾਈਲਾਈਟ ਦੇਖੀਆਂ ਜਿਹੜਾ ਵਾ ਨਾ। ਹਾਂ, ਮੈਂ ਮੈਚ ਪੂਰਾ ਦੇਖਿਆ ਜੀ।
ਤੇ ਪੂਰਾ 15 ਮਿੰਟ ਜਿਹੜੇ ਜੀ ਬਾਅਦ ਵਾਲੇ ਵੀ ਮਿਲੇ ਆ ਤੇ ਕਿਆ ਬਾਤ ਹੈ ਜੀ, ਜ਼ਬਰਦਸਤ ਮੈਚ ਦੇਖਣ ਨੂੰ ਲੱਭਾ, ਪੂਰੀ ਦੁਨੀਆ ਨੇ ਦੇਖਿਆ ਜੀ। ਮੁਬਾਰਕਾਂ ਜੀ ਤੁਹਾਨੂੰ ਸਾਰਿਆਂ ਨੂੰ ਜਿਨ੍ਹਾਂ ਜਿਹੜੇ ਵੀ ਜਿਹੜੀ ਟੀਮ ਦੇ ਵੀ ਫੈਨ ਸੀਗੇ ਜੀ। ਤੇ ਬਾਕੀ ਰਾਣਾ ਸਾਹਿਬ ਉਲਟਾ ਵੀ ਸਾਡਾ ਮੁਕੰਮਲ ਹੋ ਗਿਆ ਤੇ ਸਾਡਾ ਬਲਾਗ ਵੀ ਮੁਕੰਮਲ ਪੂਰਾ ਹੋ ਗਿਆ। ਹਾਂ ਹਾਂਜੀ। ਕੱਲ ਬਲਕਿ ਇੱਕ ਬੜਾ ਟੌਪਿਕ ਆਪਣਾ ਨਾ ਰਹਿ ਰਿਹਾ ਬੜੇ ਦਿਨਾਂ ਤੋਂ, ਹਾਂ ਫਿਲਮ ਫਿਲਮ ਹਾਂ ਉਹਦੇ ਸਤਲੁਜ ਦੇ ਉੱਤੇ ਅਸੀਂ ਜੀ ਉਹ ਕਰਨਾ ਹੈ। ਸਾਨੂੰ ਕਈ ਦੋਸਤਾਂ ਨੇ ਮੈਨੂੰ ਉਹ ਫਿਲਮ ਵੀ ਭੇਜੀ ਔਰ ਇਹ ਕਿਹਾ ਵੀ ਯਾਰ ਇਹਦੇ ਉੱਤੇ ਗੱਲ ਕਰੋ, ਲੇਕਿਨ ਕੋਈ ਸਾਡਾ ਰਾਣਾ ਸਾਹਿਬ ਨਾਲ ਮੇਰਾ ਇਦਾਂ ਦਾ ਜੋੜ ਤੋੜ ਨਹੀਂ ਬਣਿਆ ਹੈ। ਫਿਰ ਅਸੀਂ ਉੱਧਰ ਚੱਲ ਗਏ। ਪਹਿਲਾਂ ਰਾਣਾ ਸਾਹਿਬ ਪਿੱਛੇ ਜੀ ਮਸਰੂਫ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸੀ ਹੈ ਗੱਲ ਉਹੀ ਆ ਵੀ ਇਹ ਐਡੀ ਸੌਖੀ ਨਹੀਂ, ਰਾਣਾ ਸਾਹਿਬ ਨੂੰ ਫੜਨਾ ਵੀ ਐਡਾ ਸੌਖਾ ਨਹੀਂ ਹੈਗਾ ਵੀ ਇਹਨਾਂ ਨੂੰ ਵੀ ਮੈਂ ਕਹਾਂ ਤੇ ਆ ਜਾਓ ਤੇ ਬਹਿ ਕੇ ਗੱਲ ਕਰ ਲਈਏ। ਉਹ ਜੀ ਸਤਲੁਜ ਦੇ ਉੱਤੇ ਅਸੀਂ ਗੱਲ ਕਰਾਂਗੇ ਜੀ। ਬਾਕੀ ਹੁਣ ਤੁਸੀਂ ਰਾਣਾ ਅਸਲਮ ਖਾਨ ਵਕਾਰ ਤੇ ਰਾਣਾ ਖਾਲਦ ਮਕਬੂਲ ਨੂੰ ਦਿਓ ਇਜਾਜ਼ਤ। ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ। ਦੁਆਵਾਂ ਦੇ ਵਿੱਚ ਆਪਣੀਆਂ ਦੇ ਵਿੱਚ ਯਾਦ ਰੱਖਿਓ। ਵਾਹ ਜੀ ਵਾਹ, ਕੋਲ ਬੋਲੀ ਆ। ਤੇ ਆਖਰ ਦੇ ਉੱਤੇ ਉਹੀ ਨਾਰਾ ਉਹ ਕਹਿ ਰਹੀ ਆ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ। ਰੱਬ ਰਾਖਾ। ਤੂੰ ਵੀ ਕਹਿ ਦੇ। ਹਾਂ ਕਹਿਤਾ ਕਹਿਤਾ ਜੀ।